ਉਹ ਭਾਈ ਉਹ ਜਿਹੜੇ ਵਾੜੇ ਵਾਲੇ ਸਨ ਨਾ ਉਹ ਮੁਸਲਮਾਨ ਹੋਏ ਸਨ। ਉਹ ਗ੍ਰੰਥ ਪੜ੍ਹਦੇ ਸਨ ਤੇ ਫਿਰ ਕੁਰਾਨ ਸ਼ਰੀਫ ਪੜ੍ਹਨ ਲੱਗ ਪਏ ਸਨ। ਫਿਰ ਸਾਡੇ ਬੰਦੇ ਝੂਠ ਸਨ, ਸੇਮ ਬੜੀ ਵਗਦੇ ਸੀ। ਪਹਿਲਾਂ ਉਹਨਾਂ ਆਖਿਆ ਸਾਡੇ ਬੱਚੇ ਸਾਡਾ ਮਾਲ ਚਾਲ ਕਰਨਗੇ ਹੈਂ, ਤੇ ਫਿਰ ਪਹਿਲਾਂ ਉਹਨਾਂ ਨੂੰ ਮਾਰੇ ਨੇ, ਫਿਰ ਉਹਨਾਂ ਦੇ ਪਿਓਾਂ ਨੂੰ ਮਾਰੇ। ਇਹ ਨਹੀਂ ਸੀ ਗੱਲ ਹੋਈ ਚਾਚਾ ਹੈਂ। ਨਾ ਤੇ ਮੁਸਲਮਾਨਾਂ ਦਾ ਸਿੱਖਾਂ ਦਾ ਮੈਨੂੰ ਝੂਠ ਪਾਣਾ। ਬੱਚੇ ਪਹਿਲਾਂ ਮਾਰੇ, ਪਿੱਛੋਂ ਉਹਨਾਂ ਨੂੰ ਮਾਰਿਆ। ਉਹਨਾਂ ਦਾ ਕੋਈ ਖਾਨਦਾਨ ਛੱਡਿਆ ਇੱਕ ਵੀ ਨਹੀਂ ਜੀ, ਸਾਰੇ ਮਾਰਦੇ। ਅੱਛਾ, ਮਾਰਨ ਵਾਲੇ ਕਿਹੜੇ ਚਾਚਾ ਜੀ ਦੱਸਿਆ? ਮਾਰਨ ਵਾਲੇ ਇੱਕ ਸ਼ਫੀ ਖਸਾਈ ਸੀ, ਇੱਕ ਨਜਾਰ ਡਲਦਾ ਸੀ, ਦੋ ਤਿੰਨ ਬੰਦੇ ਹੋਰ ਸਨ, ਚੌਧਰੀ ਸਨ। ਆਹੋ ਦੱਸਿਆ ਨਾ, ਉਹਨਾਂ ਮਾਰੇ ਸਨ ਲਾਲਚ ਨੂੰ ਕਿ ਸ਼ਾਇਦ ਲਾਲਚ ਕੇ ਸਾਨੂੰ ਜ਼ਮੀਨ ਲੱਭ ਜਾਏ। ਅੱਲਾਹ ਪਾਕ ਬੜਾ ਘੂਰ ਰਹੇ ਨੇ ਇੱਥੇ, ਭਾਵੇਂ ਅੱਲਾਹ ਪਾਕ ਇਹ ਨਹੀਂ ਹੁੰਦਾ ਕਿ ਜਿਹੜੇ ਮਰੇ ਸਨ ਨਾ, ਪਿੱਛੇ ਜਿਹਨਾਂ ਮਾਰਿਆ ਉਹਨਾਂ ਦੀ ਜਾਨ ਬੜੀ ਔਖੀ ਨਿਕਲੀ ਸੀ। ਮੈਂ ਇਹ ਪੁੱਛਣ ਲੱਗਾ ਉਹਨਾਂ ਦਾ ਕੀ ਫਿਰ ਹੋਇਆ ਬਾਅਦ ਚ? ਉਹਨਾਂ ਮਰ ਗਏ, ਅੜਾ ਕੇ ਮਰੇ ਸਨ, ਬੜੇ ਔਖੇ ਮਰੇ ਉਹ ਵੀ। ਜਿਨ੍ਹਾਂ ਨੇ ਮਾਰਿਆ ਸੀ ਉਹਨਾਂ ਨਾਲ ਜ਼ਿਆਦਤੀ ਕੀਤੀ, ਬਾਅਦ ਅੱਲਾਹ ਪਾਕ ਉਹ ਵੀ ਰੋਲ ਕੇ ਮਰੇ ਬਾਅਦ ਚ। ਬਾਅਦ ਰੋਲ ਕੇ ਮਰੇ, ਜਿਵੇਂ ਅੱਲਾਹ ਪਾਕ ਨੇ ਇੱਥੇ ਵੀ ਉਹਨਾਂ ਨੂੰ ਦੇ ਦਿੱਤਾ। ਮੈਂ ਵੀ ਆਪ 10 ਸਾਲਾਂ ਦਾ ਜਦੋਂ ਦੀ ਇਹ ਵਾਕਿਆ ਸੁਣਿਆ, ਤੂੰ ਤੇ ਕੋਈ ਮੇਰੇ ਨੂੰ ਕਿੰਨਾ ਉਮਰ ਦਾ ਤੈਨੂੰ ਕੋਈ ਗੱਲ ਨਹੀਂ ਯਾਦ ਰਹੀ। ਚਾਚਾ ਜਦੋਂ ਇੰਜ ਜ਼ੁਲਮ ਕੀਤਾ ਸੀ ਤੂੰ ਨਹੀਂ ਸਮਝਾਇਆ? ਤੂੰ ਉਹ ਕਿੱਦਾਂ ਵੱਡਾ ਭਾਈ ਉਹ ਡਾਢੇ ਸਾਨੂੰ ਨਹੀਂ ਸਮਝਾਇਆ ਜਾਂਦਾ। ਕਦੇ ਸਿਰ ਚ ਠੋਕਦਾ ਤੂੰ ਵੀ। ਸਾਰਾ ਪਿੰਡ ਕਲਾਮੇ ਉਹ ਜਿਹੜੇ ਚੌਧਰੀ ਸਨ ਉਹ ਕਲਾਮੇ ਸਨ, ਤੇ ਮਾੜੇ ਵੀ ਕਿਹੜੀ ਕੋਈ ਫਰਿਆਦ ਸੁਣਦਾ। ਇਹ ਵੀ ਉਹ ਕੁਰਾਨ ਸ਼ਰੀਫ ਪੜ੍ਹਦੇ ਸਨ, ਕਲਮਾ ਨਬੀ ਦਾ ਪੜ੍ਹ ਲਿਆ ਸਨ। ਜਗਤ ਸਿੰਘ ਮੁਸਲਮਾਨ ਹੋ ਗਿਆ। ਜਗਤ ਸਿੰਘ, ਜਗਤ ਸਿੰਘ ਸੀ ਉਹਦਾ ਨਾਮ। ਜਗਤ ਸਿੰਘ ਕੀ ਕੀਤਾ? ਉਹਨਾਂ ਨੇ ਮਾਰਿਆ ਸਾਨੂੰ। ਤੇ ਕੱਖ ਨਹੀਂ ਖੱਟਿਆ ਉਹਨਾਂ ਸਾਰੀ ਉਮਰ। ਸਾਰੇ ਰੋਦੇ ਨੂੰ ਗਏ। ਹਾਂ, ਭਾਈ ਦੋਨੇ ਦਾ ਕੀ ਹਾਲ ਹੈ? ਤੇ ਅਗਾਂ ਜਿਹੜਾ ਹੋਣਾ ਉਹ ਅੱਲਾਹ ਪਾਕ ਜਾਣਦਾ। ਅੱਲਾਹ ਪਾਕ ਦਾ ਬੜਾ ਹਿਸਾਬ ਔਖਾ ਹੀ। ਇੱਥੇ ਜਿਹੜੇ ਲੋਕਾਂ ਨੇ ਖਾਦੇ ਉਹਨਾਂ ਦਾ ਇੰਨਾ ਬੁਰਾ ਲੋੜਾ ਯਕੀਨ ਮੰਨ, ਸਾਡੇ ਕੋਲ ਬੈਠੇ ਸਨ ਬਾਜ਼ੀਗਰ। ਬਾਜ਼ੀਗਰ ਪਰ ਸਾਡੇ ਮੇਰੇ ਬਾਪ ਨੂੰ ਐਡੀ ਸੰਦੂਕੜੀ ਸੋਨੇ ਦੀ ਬਾਜ਼ੀਗਰ ਉਹਨਾਂ ਚੋਂ ਸਿੱਖਾਂ ਚ ਉਹ ਬਾਜ਼ੀਗਰ ਹਿੰਦੂ ਸਨ। ਤੇ ਫਿਰ ਆਏ ਸਨ ਤੇ ਆਖਰ ਲਓ ਜੀ ਆਪਣੀ ਦੌਲਤ ਲੈ ਜਾ। ਇੰਝ ਮੰਨ ਉਹਨਾਂ ਨੂੰ ਦੇਤੀ। ਮੰਨ ਦੇ ਛੜੀ, ਇੱਕ ਚੀਜ਼ ਨਹੀਂ ਸੀ ਲਈ ਛੜੀ। ਆਖਿਆ ਲੋਕ ਚੰਗੇ ਹਨ, ਬੜੇ ਬੜੇ ਚੰਗੇ ਵੀ ਨੇ, ਕੋਈ ਚੰਗੇ ਜੋ ਮੰਦੇ ਚੰਗੇ ਵੀ ਹੁੰਦੇ। ਅਗਰ ਕੋਈ ਮਾਰਨ ਵਾਲੇ ਹਨ, ਬਚਾਉਣ ਵਾਲੇ ਮੁਸਲਮਾਨ ਵੀ ਬੜੇ ਹਨ, ਮਾਰਨ ਵਾਲੇ ਵੀ ਬੜੇ ਹਨ। ਲੇਕਿਨ ਆਹ ਜ਼ੁਲਮ ਵਾਲੀ ਗੱਲ ਹੈ ਬਹੁਤ ਜ਼ਿਆਦਾ। ਅਗਰ ਨਾ ਵੀ ਮੁਸਲਮਾਨ ਹੁੰਦੇ, ਇੱਕ ਨੇ ਕੀਤੇ ਹੀ ਨਹੀਂ ਗੁਨਾਹ, ਉਹਨੂੰ ਮਾਰ ਦੇਣਾ ਗਲਤ ਹੈ ਨਾ। ਕੁਰਾਨ ਪੜ੍ਹਨਾ ਮੁਸਲਮਾਨ ਹੋ ਗਏ, ਜੁੱਤੀਆਂ ਪਾਉਣ ਸਿਰ ਤੋਂ ਮੁਸਲਮਾਨ ਗਏ। ਨਬੀ ਪਾਕ ਦਾ ਕਲਮਾ ਪੜ੍ਹ ਕੇ ਸਾਨੂੰ ਐਡੇ ਜ਼ਾਲਮ ਨਹੀਂ ਬੜਾ ਚਿਰ ਥੋੜੇ ਵਾਕਈ ਯਾਦ ਹੈ ਇਹ ਗੱਲ। ਸਾਨੂੰ ਇਹ ਖਿਡਾਉਂਦਾ ਮਾਰਦਾ ਰਿਹਾ ਹੈ। ਉਹ ਲੱਗਦੇ ਹੋਰ ਤੁਹਾਨੂੰ ਨਹੀਂ ਲੱਗਦਾ, ਬਸ ਲੱਗਦੇ ਤਾਂ ਖੇਡ ਰਹੇ ਨੇ ਇੱਕ ਥਾਂ ਜਿੱਤਾ ਉਹ ਜ਼ੁਬਾਨ ਹੈ ਨਾ। ਸਾਰਾ ਸਾਨੂੰ ਪੀਚਾ ਤੁਹਾਡਾ ਚੰਗਾ ਸੀ। ਕੌਣ ਪੀਚਾ ਤੁਹਾਡਾ ਲੈਣ ਦੇਣ ਚੰਗਾ ਸੀ। ਹਾਂ ਬਿਲਕੁਲ। ਤੈਨੂੰ ਕਿਸੇ ਸ਼ਾਇਦ ਕਦੀ ਮੋੜਿਆ ਸੀ ਚਾਚਾ? ਉਹ ਭਗਤ ਲੰਘ ਗਿਆ, ਗੱਲਾਂ ਸੁਣਾ ਬੜ ਸਾਹਿਬ। ਉਹ ਭਗਤ ਲੰਘ ਗਏ ਨੇ ਚਾਚਾ ਨਾਲੇ ਇਹਦਾ ਅੱਬਾ ਜਾਏ ਸਾਡਾ ਪਰਿਵਾਰ ਬਾਹਰ ਜਾ ਕਰ। ਆਓ ਜੀ, ਪਿਆਰ ਸੀ ਤੇ ਇੱਕ ਦੂਸਰੇ ਨਾਲ ਲੜਦੇ ਪਏ। ਜਦੋਂ ਦੀ ਸ਼ਾਦੀ ਹੁੰਦੀ ਸੀ ਵੱਡੇ ਵਾਲੇ ਨਾ ਪਾਤਸ਼ਾਹ ਉਹ ਹਲਵਾ ਪੂੜੀ ਆਪਣੇ ਗੁਰਦੁਆਰੇ ਪਕਾਉਂਦੇ ਸਨ। ਸਾਡਾ ਇੱਕ ਭਰਾ ਹੁੰਦਾ ਸੀ, ਭਰਾ ਹੀ ਲਾਸਾ ਮਿਲਦਾ, ਉਹ ਜਾਂਦਾ ਸੀ ਮਾਲੀ। ਉਹ ਜਿਵੇਂ ਕਿ ਪਿਓ ਸੁਲਤਾਨ ਦਾ ਪਿਓ, ਤੇ ਉਹ ਆਂਦਾ ਸੀ ਮੇਰੇ ਲਈ ਸਰਕਾਰ ਮੇਰਾ ਮਿਲਣੀ ਦਾ ਜਦੋਂ ਵਿਆਹ ਕਰਦੇ। ਅੱਛਾ ਬਾਬਾ ਜੀ, ਇੱਕ ਤੁਸੀਂ ਦੱਸੇ ਇੱਥੇ ਨਾ ਹਿੰਦੂ ਪੰਡਤ ਸੀ ਇੱਕ, ਸ਼੍ਰੀ ਸੁਖਦਿਆਲ। ਸ਼੍ਰੀ ਸੁਖਦਿਆਲ ਪੰਡਤ ਸੀ ਤੁਹਾਡੇ ਪਿੰਡ ਦਾ? ਪਤਾ ਹੋਇਆ ਸੀ?
ਜਿਵੇਂ ਸਾਡਾ ਮੌਲਵੀ ਹੁੰਦਾ ਨਾ ਮਸੀਤਾਂ 'ਚ, ਇੰਝ ਜਿਹੜੇ ਉਹਨਾਂ ਦੇ ਇੱਥੇ ਗੁਰਦੁਆਰੇ ਇੱਥੇ ਜਿਹੜਾ ਸੀ ਜਿਹੜੀ ਕਿ ਉਹਨਾਂ ਦੇ ਮਾਤਾ ਰਾਣੀ ਜਾਂ ਮੰਦਿਰ, ਇੱਥੇ ਨਾ ਉਹਨਾਂ ਦਾ ਕੋਈ ਪੰਡਤ ਸੀ, ਉਹਦਾ ਨਾਮ ਸੀ ਸ਼੍ਰੀ ਸੁਖਦਿਆਲ। ਸ਼੍ਰੀ ਸੁਖਦਿਆਲ ਉਹਨੂੰ ਜਾਣਦੇ? ਉਹਨਾਂ ਦਾ ਘਰ ਕਿੱਥੇ ਕਰਕੇ ਸੀ? ਤੁਹਾਨੂੰ मैं थोड़ा सुनाना हूँ। हाँ जी, मेरे ना नाना जी वहाँ के रहने वाले थे। मेरे नाना जी का नाम है श्री सुखदयाल जी, वो पंडित है। और नाना जी के फादर का नाम श्री तुलसीदास जी, तुलसीदास हाँ, श्री तुलसीदास जी। और जो मेरे ना नाना जी के कजन भाई थे, उनका नाम था गोकुल चंद जी। तुलसीदास का मुंडा ਸੀ ਸੁਖਦਿਆਲ। ਹਿੰਦੂ ਹਨ ਤੁਹਾਡੇ ਪਿੰਡ ਦੇ ਇੱਥੋਂ ਗਏ ਆ? ਪਿੰਡ ਤੁਹਾਡੇ ਦੋਤਰੀ ਜਿਹੜੀ ਗੱਲ ਕਰਨ ਡਈ ਇੱਥੋਂ ਜਿਹੜੀ ਨਾ ਉਹਦੀ ਦੋਤਰੀ ਆ ਜਿਹੜੀ ਗੱਲ ਕਰਦੀ ਪਈ, ਨੀਲਮ ਸ਼ਰਮਾ ਦਾ ਨਾਮ, ਵਾਹ, ਹਿੰਦੂਆਂ ਦੀ, ਠੀਕ ਹੈ ਨਾ? ਇਹ ਉਥੇ ਇੰਡੀਆ ਚਲੇ ਗਏ ਨਾ, ਇੰਡੀਆ ਚਲੇ ਗਏ ਨਾ ਦੋਤਰੀ, ਉਹਦੀ ਪੋਤਰੀ ਪੋਲੀ ਹੈ ਪਈ ਦੋਤਰੀ ਦੋਤਰੀ। ਮੈਨੂੰ ਦੱਸੋ ਜੀ, ਦੱਸੋ ਪੁੱਛ। ਵਾਹ, ਇਹਨਾਂ ਦੇ ਘਰ ਕਿੱਥੇ ਕਰਕੇ ਸਨ ਪਤਾ ਜੀ? ਕਿੱਥੇ ਕਰਕੇ ਹੁੰਦੇ ਹਨ ਹਿੰਦੂਆਂ ਦੇ? ਹਿੰਦੂਆਂ ਦਾ ਘਰ ਉੱਥੇ ਹੁੰਦੇ ਸਨ ਕਿ ਬਾਜ਼ਾਰ ਦੇ ਪਿਛਲੀ ਲਾਮੇ, ਬਾਜ਼ਾਰ ਦੇ ਨਾਲ ਹੀ ਹੁੰਦੇ ਸਨ ਘਰ। ਬਾਜ਼ਾਰ ਤੋਂ ਦੋ ਨਾ 4 ਵਜੇ ਸਭ ਸਿੱਖਾਂ ਦੇ, ਖੱਤਰੀਆਂ ਦੇ, ਬਾਬਰਾਂ ਦੇ, ਸਰਿਆਰ ਸਾਰਾ ਬਾਜ਼ਾਰ ਦੋਨੇ ਮਕਾਨ ਛੱਪੜ ਦੇ ਲੱਗੇ ਤਾਂ ਕਿਤੇ ਕਿੱਥੇ ਕਰਕੇ? ਥੋੜੀ ਨਿਸ਼ਾਨੀ ਸਾਨੂੰ ਦੱਸੋ ਕਿੱਥੇ ਕਰਕੇ? ਦੁਕਾਨ ਬਾਜ਼ਾਰ ਸੀ ਯਾਰ, ਬਾਜ਼ਾਰ ਸਾਡੇ ਪਿੰਡ ਦਾ ਬੜਾ ਤਗੜਾ ਤੇ ਨਹੀਂ। ਅੱਗੇ ਮੈਂ ਆਖਿਆ ਉੱਥੋਂ ਲੋਕੀ ਵਰੀਆਂ ਦਾ ਸਮਾਨ ਖਰੀਦਦੇ ਸਨ। ਹਾਂ ਹੈਲੋ अस्सलाम वालेकुम नाज़रीन, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ ਪਿੰਡ ਪਹੁੰਚੇ ਹਾਂ ਜੀ, ਇਸ ਟਾਈਮ ਅਸੀਂ ਮੰਗੋ ਕੇ ਵਿਰਕਾਂ, ਜ਼ਿਲ੍ਹਾ ਗੁਜਰਾਂਵਾਲਾ। ਸਾਡੇ ਬਜ਼ੁਰਗ ਮੌਜੂਦ ਨੇ ਜੀ ਇੱਥੇ ਇਸ ਟਾਈਮ, ਜਿਹੜੇ ਤਕਰੀਬਨ 100 ਦੇ ਲਗਭਗ ਹੋਣ, ਸ਼ਾਇਦ ਉੱਪਰ ਹੋਏ ਇਹਨਾਂ ਦੀ ਉਮਰ। ਇਹ ਵਸਨੀਕ ਨੇ ਪਿੰਡ ਦੇ, ਇਹਨਾਂ ਨੂੰ ਪੁੱਛਣੇ ਜੀ ਕਿਹੜੇ ਸਿੱਖ ਸਰਦਾਰ, ਹਿੰਦੂ ਖੱਤਰੀ ਤੇ ਕਿਹੜੇ ਕਿਹੜੇ ਮਜ਼ਹਬ ਦੇ ਹੋਰ ਲੋਕੀ ਜਿਹੜੇ ਰਹਿੰਦੇ ਹਨ, ਉਹਨਾਂ ਦਾ ਆਪਸ 'ਚ ਮੁਸਲਮਾਨਾਂ ਨਾਲ ਤੇ ਉਹਨਾਂ ਦਾ ਆਪਸ 'ਚ ਜਿਹੜਾ ਹੈ ਸਾਰਿਆਂ ਮਜ਼ਹਬਾਂ ਦਾ ਮਿਲਣ ਵਰਤਨ ਕਿਵੇਂ ਦਾ ਸੀ। ਜਦੋਂ ਇੱਥੋਂ ਗਏ, ਅਜਾੜੇ ਹੋਏ, ਇੱਥੋਂ ਉਜੜ ਕੇ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਗਏ, ਉਹ ਕਿਵੇਂ ਗਏ, ਉਹਨਾਂ ਦਾ ਕੋਈ ਨੁਕਸਾਨ ਹੋਇਆ ਜਾਂ ਨਹੀਂ ਹੋਇਆ? ਆਪਣਾ ਨਾਂ ਕੀ? ਦੋਸਤ ਮੁਹੰਮਦ ਜੀ। ਹਾਂ ਜੀ। ਤੁਹਾਡੇ ਅੱਬੇ ਦਾ ਕੀ ਨਾਂ ਸੀ? ਅਲਾਦੀਨ। ਹਾਂ। ਤੇ ਦਾਦੇ ਦਾ ਵੀ ਹੁੰਦਾ ਹੋਣਾ ਤੁਹਾਨੂੰ? ਦਾਦੇ ਦਾ ਨਹੀਂ ਪਤਾ। ਦਾਦੇ ਦਾ ਨਹੀਂ ਪਤਾ? ਨਹੀਂ। ਅੱਛਾ ਬਜ਼ੁਰਗੋ, ਆਪਣੀ ਜ਼ਾਤ ਕਿਹੜੀ ਹੈ? ਜ਼ਾਤ ਕਿਹੜੀ ਤੁਹਾਡੀ? ਵਿਰਕ। ਹਾਂ ਵਿਰਕ ਜੀ। ਅੱਛਾ। ਇਹ ਜਦੋਂ ਅਜਾੜਾ ਹੋਇਆ ਕਿੱਡੇ ਕੁ ਤੁਸੀਂ ਉਦੋਂ? ਹਾਂ, ਜਦੋਂ ਵੱਢ ਟੋਕ ਹੋਈ ਹੈ, ਇੱਧਰੋਂ ਸਿੱਖ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਗਏ ਨੇ ਇੰਡੀਆ 'ਚ, ਉਦੋਂ ਤੁਸੀਂ ਕਿੱਡੇ ਕੁ ਸੋ? ਰੌਲਾ ਮੈਂ ਜਦੋਂ ਹਾਂ ਜੋ ਰੌਲਾ ਬਣਿਆ, ਬੱਕਰੀ ਪਹਿਲਾਂ ਚਾਰ ਰਹਾ। ਅੱਛਾ। ਅਜੇ ਭਈਆ ਜਾ ਹੁਣ ਤੁਸੀਂ ਬਾਬੇ ਕਿੱਡੇ, ਇਸ ਟਾਈਮ ਕਿੰਨੀ ਉਮਰ ਹੋ ਗਈ ਹੋਣੀ ਤੁਹਾਡੀ? ਮੇਰੀ ਉਮਰ 100 ਸਾਲ ਤੇ 30 ਵੱਡੇ ਹੋ ਗਏ। 6 ਸਾਲ 130 ਸਾਲ 130 ਸਾਲ ਹੋ ਗਈ ਉਮਰ? ਆ ਮੇਰੀ ਉਮਰ ਕੋਈ ਅੱਜ ਦਾ ਮੈਂ ਕੋਈ ਸਦੀ ਲਾਸ਼ ਨਹੀਂ। ਉਹ ਮਾਸ਼ਾ ਅੱਲਾਹ ਪਾਕ ਤੁਹਾਨੂੰ ਹੋਰ ਕੋਈ 20 ਸਾਲ ਰੱਖੇ ਜੀ। ਇਹ ਬਾਤ ਮਿਹਰਬਾਨੀ ਔਰ ਕਮਜ਼ੋਰੀ ਹੋਵੇ ਵਡੇਰਾ ਹੋ ਗਿਆ। ਹਾਂਜੀ ਵਡੇਰਾ ਹੋ ਗਿਆ। ਅੱਛਾ ਬਜ਼ੁਰਗੋ, ਆ ਤੇ ਬੜਾ ਬਜ਼ੁਰਗਾ ਪਿੰਡ ਕਿਹੜਾ ਜਿੱਥੇ ਬੈਠੇ ਆ ਅਸੀਂ? ਮੰਗੋਗੇ ਜੀ। ਮੰਗੋ ਕੇ ਵਿਰਕਾਂ। ਇਹਦੇ ਆਲੇ ਦੁਆਲੇ ਪਿੰਡ ਕਿਹੜੇ ਜੀ? ਉਹ ਦੋਏ ਬੜੇ ਪਿੰਡ ਦੇ। ਦੱਸੋ ਹਾਂ ਦੋ ਚਾਰ। ਆ ਮਨਾਲਾ ਦੇ ਰਹੇ। ਅੱਛਾ। ਇੱਧਰ ਚਲੇ ਕੇ ਦੇ ਰਹੇ। ਹਾਂ ਸ਼ਹਿਰ ਦੇ ਰਹੇ, ਅਰਤਾਜਾ ਦੇ ਰਹੇ। ਫਿਰ 4 ਵਜੇ ਕਾਰਪੁਰ। ਤੇ ਆਪਣਾ ਜ਼ਿਲ੍ਹਾ ਕਿਹੜਾ ਜੀ ਤੁਹਾਡਾ? ਹੈ ਗੁਜਰਾਂਵਾਲਾ। ਥਾਣਾ ਨਸ਼ੌਰਾ। ਅੱਛਾ। ਅੱਲਾ ਚਾਰ। ਤੇ ਬਾਬੇ ਉਹ ਪਿੰਡ ਦੇ ਵਿੱਚ ਕਿਹੜੇ ਕਿਹੜੇ ਰਹਿੰਦੇ ਹਨ 47 ਤੋਂ ਪਹਿਲਾਂ ਮਜ਼ਹਬ? ਯਾਨੀ ਮੁਸਲਮਾਨ, ਸਿੱਖ, ਹਿੰਦੂ, ਖੱਤਰੀ, ਈਸਾਈ, ਬਾਹਮਣ? ਸਭ ਸਿੱਖ। ਹਾਂ ਸਿੱਖ ਦਾ ਬਾਹਮਣ, ਖੱਤਰੀ, ਸੁਨਿਆਰੇ, ਹਰ ਇੱਕ। ਸੁਨਿਆਰੇ ਕਿਹੜੇ, ਮੁਸਲਮਾਨ ਜਾਂ ਸਿੱਖ? ਨਹੀਂ, ਹਿੰਦੂ ਸੁਨਿਆਰੇ। ਅੱਛਾ। ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ? ਹਾਂ, ਪਿੰਡ ਦੀਆਂ ਪੱਤੀਆਂ ਕਿੰਨੀਆਂ ਸਨ ਉਦੋਂ? ਪੱਤੀਆਂ? ਹਾਂ ਪੱਤੀਆਂ ਹੋਰ ਵੀ ਵਧੀਆ ਨੇ। ਪਿੰਡ ਦੇ ਨੰਬਰਦਾਰ ਕਿੰਨੇ ਹਨ ਉਦੋਂ? ਕਿਹੜਾ ਸਾਰਾ ਨੰਬਰ ਜੀ? ਇੱਕ ਸਰਦਾਰ ਨੰਬਰ, ਅਜੇ ਵਾਲਾ ਨੰਬਰ, ਇੱਕ ਸਿੱਖਾਂ ਦਾ ਨੰਬਰ, ਤਾਇਆ ਨੰਬਰ। ਸਿੱਖਾਂ ਦਾ ਕਿਹੜਾ ਨੰਬਰਦਾਰ ਦਾ ਨਾਂ ਯਾਦ ਕੀ ਸੀ? ਉਹ ਕੀ ਨਾਂ ਅੱਜ ਪਤਾ ਲੱਗ ਜਾਂਦਾ। ਬਾਬਾ 130 ਸਾਲ ਦਾ ਖਰੇ ਯਾਦ? ਭਗਤ ਸਿੰਘ ਸੀ। ਅੱਛਾ। ਮੰਗਲ ਸਿੰਘ। ਹੈ? ਅੱਛਾ, ਮੰਗਲ ਸਿੰਘ।
हाँ ते- बड़े हाँ बड़े वादू है सरदार। अच्छा जी। हाँ कोई गल नहीं, हाँ सिख एडे तगड़े है, परवाह नहीं किसी, हाँ हर काम जो कर रहा परवाह नहीं। सही है। वो टाइम ही लग गए। ते खत्री भी है साथे। हिंदू सर के हाँ हिंदू। सिख बखरे, हिंदू दूजे बखरे, अच्छा बाबा जी। बाबा और खतरे हाँ सारे सिखां दी कौम केड़ी सी, केड़ी हैं? जात दे? हाँ सिख सिख ही सर और नहीं नहीं का हो मेरी गल सुनो ना, मैं तुहानू दसना जिवें साडे च नहीं, ਅਸੀਂ मुसलमान, ਤੁਸੀਂ मुसलमान, मैं ही मुसलमान, ਤੁਸੀਂ ਵਿਰਕ ਜੇ, ਹਾਂ। ਮੈਂ ਰਾਈ ਆ, बिल्कुल ਠੀਕ ਹੈ। ਇੰਜ ਮੈਂ ਕਹਿ ਰਿਹਾ ਸਿੱਖਾਂ ਵਿੱਚ ਉਹਨਾਂ ਦੀ ਜ਼ਾਤ ਕਿਹੜੀ ਸੀ? नहीं जहाँ तो सिख याद है? मेरे सर के ਵਿਰਕ ਸਾਂ ਬਈ, हाँ तो ਇਹ ਹੀ ਮੈਂ ਪੁੱਛਣ ਡਿਆ पहली ਆਪਣੇ मेरी ਬਾਬੇ कर रहे ਨੂੰ। ਹਾਂ ਹਾਂ जो जे खतरे बाबा है वो हिंदू और बखरे। ਅੱਛਾ ਅੱਛਾ ਵੱਖਰੇ। ਹਾਂ ਤੇ ਉਹਨਾਂ ਦੀ ਮਾਤਾ ਰਾਣੀ ਦੇ ਉੱਥੇ ਮੰਦਿਰ ਹੈ ਸੀ ਕੋਈ? आज इतने स्कूल इतने सी बड़ी ਅੱਛਾ। पहली भी सी ਹੂੰ इतने बने हुए है कि नाउन तोड़े खोई लगे पहले भी उन्होंने ਹੂੰ ये तो रोज़ सावा का दरवाजा उत्थे पहले भी सी। ਅੱਛਾ 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 ਬਜ਼ੁਰਗੋ ਕੋਈ ਸਿੱਖਾਂ ਦੇ ਨਾਂ ਦੱਸੋ, ਕਿਹੜੇ ਕਿਹੜੇ ਸਰਦਾਰਾਂ ਤੁਹਾਨੂੰ ਨਾਂ ਯਾਦ ਨੇ? ना ਹਾਂ ना यार नहीं पुराना जमाना हो गया। वो तो एक तो सिख होते थे तैब बगल सा नहीं बाबा है ਹੂੰ बाबा सिंह है और तो सब सरदार जरा सिख सारे सरदार जी चिल्ला रहा। ਸਿੱਖਾਂ ਨੂੰ ਸਰਦਾਰ ਹੀ ਕਹਿੰਦੇ ਨੇ, ਮੈਂ ਕਹਿ ਰਿਹਾ ਉਹਨਾਂ ਦੇ ਕੋਈ ਨਾਂ ਹੈਂ? ਯਾਦ ਹੈ? ਸਿੱਖ ਸਰਦਾਰ ਹੀ ਹੁੰਦੇ ਨੇ, ਉਹ ਸਰਦਾਰ ਹੀ ਕਹੀਦਾ। ਮੈਂ ਕਿਹਾ ਉਹਨਾਂ ਦੇ ਕੋਈ ਨਾਂ ਯਾਦ ਹੈ ਕਿਸੇ ਸਿੱਖ ਦਾ, ਬਾਬੇ ਨੂੰ नहीं ਤੁਹਾਨੂੰ ਕੋਈ ਯਾਦ ਕਰਕੇ ਦੱਸੋ ਨਾ ਸਾਨੂੰ। याद नहीं हो पुराना जमाना सदी का वो जमाने मुसलमान टुर गए थे ਹੂੰ ਖੱਤਰੀਆਂ ਦੇ ਨਾਂ ਯਾਦ ਹੈ ਕਿਸੇ ਦੇ? खतरे ਹੂੰ ਅੱਛਾ ਤੇ खतरे ਇੱਥੇ ਜਿਹੜਾ ਬਾਬੇ ਉਹ ਜਿਹੜੀ ਮਾਤਾ ਰਾਣੀ ਸੀ, हाँ ਮੰਦਿਰ ਸੀ ਜਿੱਥੇ, ਉੱਥੇ ਕੋਈ ਸਿੱਖਾਂ ਦਾ ਪੰਡਤ ਸਮਝਦੇ? ਪੰਡਤ ਕਿਹਨੂੰ ਕਹਿੰਦੇ? ਉੱਥੇ ਆ ਜਿਹੜੇ ਉਹਨਾਂ ਦੇ ਜਿਹੜੇ ਗੁਰੂ ਰਹਿਣ ਉਹਦਾ ਨਾਂ ਕੀ ਸੀ ਪੰਡਤ ਦਾ, ਯਾਦ ਜੀ ਕੋਈ? ਨਹੀਂ ਹੂੰ ਉਹ ਕੁਝ ਥੋੜੀ ਗੱਲ ਉਹ ਹੋ ਬੱਲੇ ਬੱਲੇ 76 ਸਾਲ ਹੋ ਗਏ ਨੇ। ਹੈ 76 ਸਾਲ ਹੋ ਗਏ, 76 ਸਾਲ ਜਦੋਂ ਗਏ ਨੇ, ਜ਼ਿਆਦਾ ਲਗੇ 76 ਹੋ ਗਏ। ਇਹ ਜੋ ਬੜੇ ਹਾਂ ਨਾ ਮੰਗਲ ਹੈ ਕਹਿਦਾ ਮੰਗਲ ਹੈ ਅੱਛਾ ਕੋ ਉਦੋਂ ਦਾ ਕੋਈ ਉਸ ਟਾਈਮ ਦਾ ਸਾਨੂੰ ਵਾਕਿਆ ਸੁਣਾਓ, ਤੁਹਾਨੂੰ ਇਹ ਗੱਲਾਂ ਪੁਰਾਣੀਆਂ ਪੁੱਛਣ ਆਏ ਆ। ਹਾਂ ਕੋਈ ਗੱਲ ਗੁੱਲ ਸੁਣਾਓ, ਕੋਈ ਸਿੱਖਾਂ ਦੀ, ਕੋਈ ਹਿੰਦੂਆਂ ਦੀ, ਆਪਾਂ ਚ ਮੁਸਲਮਾਨਾਂ ਦੀ, ਤੁਹਾਡੇ ਕੋਈ ਗੱਲ ਉਹਨਾਂ ਵਡੇਰਿਆਂ ਦੀ ਦੱਸੋ, ਕੋਈ ਹਾਂ ਕੋਈ ਵਾਕਿਆ ਦੱਸੋ ਕੋਈ। ਵਾਗਾ ਕਰ ਐਵੇਂ ਦੁਨੀਆ ਰਸਤਾ ਹੀ ਰਹਿੰਦਾ ਹੈ ਹਾਂ ਹੈ ਸਿੱਖਾ ਮੋਨਾ ਰਸਤਾ ਹੀ ਰਹਿੰਦਾ ਹੈ, ਝਗੜੇ ਰਹਿੰਦੇ ਹੈ ਉਹਦਾ ਉਹ ਝਟਕਾ ਕਰ ਪਾਰੂ ਸਾਡਾ ਅੱਛਾ तलवार मार के ये मुसलमान बैठ के कर वो तो वो लड़ाई शुरू हो जाती ਲੜਾਈ ਹੋ ਪੈਂਦੀ ਸੀ। हाँ तो वो जी एवं कहते ਹੂੰ ਉਹਨਾਂ ਦਾ ਸਾਡਾ ਮੁਸਲਮਾਨਾਂ ਦਾ ਹੂੰ ਪਾਰੂ ਲਾਲ ਕਾਲੇ ਖਾਂਦੇ ਉਹ ਤਲਵਾਰ ਮਾਰ ਕੇ ਲਾਉਂਦੇ ਸੀ ਉਹ ਖਾਂਦੇ ਹਿੰਦੂ ਸਨ ਤੇ ਸਾਰੇ ਉਹ ਕਰਕੇ ਉਹਦੇ ਲੜਾਈ ਆਪੇ ਉਹ ਤਾਂ ਅੱਛਾ ਬਾਬਾ ਜੀ ਆਪਣੇ ਤੁਸੀਂ ਮੈਨੂੰ ਦੱਸੋ, ਤੁਸੀਂ ਉਦੋਂ ਤਕਰੀਬਨ 40 ਸਾਲ ਦੇ ਹੋ, ਹੈ ਤੁਸੀਂ ਤਕਰੀਬਨ 40 ਸਾਲ ਦੇ ਬਣਦੇ ਹੋ ਉਦੋਂ, ਉਸ ਟਾਈਮ, ਤੇ ਤੁਸੀਂ ਕੀ ਕਰਦੇ ਹੁੰਦੇ ਹੋ? ਮੈਂ ਤੇਰੀ ਗੱਲ ਕਰਨਾ, ਤੂੰ ਕੀ ਕਰਦਾ ਹੈ ਉਦੋਂ, ਐਡਾ ਵੱਡਾ ਹੈ ਉਦੋਂ? ਬਈ ਮੈਂ ਪਹਿਲਾਂ ਤਾਂ ਰੱਖਿਆ ਚਾਰ ਹੌਲੇ ਸਾ ਭੇਡਾਂ ਰੱਖੀਆਂ ਸਾ? ਇੱਧਰ ਬੱਕੇ ਜਰਾ ਗਾਇ ਰੱਖਦਾ ਆ ਮੇਰੇ ਰੱਖੇ ਹਾਂ ਹਾਂ ਮੈਨੂੰ ਸਾਨੂੰ ਸੌਦੀ ਦੇ ਹੂੰ ਅਰੇ ਦੇ ਨੇ ਅਸੀਂ ਗਏ ਹੁਣ ਗਏ ਨਾ ਬੱਚੇ ਜਾਲੋ ਕਰੇ ਕਿ ਲਾਇ ਕਰ ਹੂੰ ਆਲਾ ਦੀ ਖੈਰ ਗਏ ਅਗਲਾ ਬਾਬਾ ਲਿਆਣਾ ਬਾਬਾ ਜੀ ਮੈਂ ਕਹਿ ਰਿਹਾ ਵੀ ਉਦੋਂ ਤੁਸੀਂ ਬਸ ਛੇੜੀ ਬਣਾਏ ਸੋ, ਮਗਰ ਮਤਲਬ ਜਿਹੜੀਆਂ ਭੇਡਾਂ ਰੱਖੀਆਂ ਉਹਨਾਂ ਦੇ ਮਗਰ ਜਾਂਦੇ ਹੁੰਦੇ ਆ ਬਸ? ਹਾਂ ਸਾਰਾ ਦੇ ਤੇ ਤੁਹਾਡੇ ਨਾਲ ਹੋਰ ਕੋਈ ਸਿੱਖਾਂ ਦਾ ਬਾਲ ਨਹੀਂ ਸੀ ਚਾਰਨ ਜਾਂਦਾ ਆਪਣੀਆਂ? ਗਏ ਸਿੱਖਾਂ ਨੇ ਉਹ ਸਿੱਖ ਲੈਦਾ ਪੇੜਾ ਜਾ ਉਹਦੇ ਯਾਦ ਉਹ ਹੁਣ ਬਰਲੇ ਬੜੇ ਹੋ ਅੱਛਾ ਜੀ। ਲੋਕਾਂ ਹੀ ਵਾਰ ਸਿੱਧੇ ਉਹਦਾ ਆਵਾਜ਼ ਵੀ ਨਹੀਂ ਭੇਡਾਂ ਚਾਰਨ ਤੁਸੀਂ ਕਿੱਥੇ ਜਾਂਦੇ ਸੋ? ਇੱਥੇ ਹੈਗੇ ਤੇ ਪੈਲੀਆਂ ਵਿੱਚ ਤੁਹਾਨੂੰ ਚਰਨ ਦਿੰਦੇ ਆ ਲੋਕੀ? ਪਾਇਆ ਸਾਧੂ ਕੋ ਜਵੇ ਲੱਗਣਾ ਅੱਛਾ ਜੀ। ਇਹ ਬੋਏ ਸਭ ਆ ਬੜੇ ਤਗੜੇ ਹਾਂ ਤੁਹਾਡੀ ਇੱਥੇ ਪੈਲੀ ਵਿੱਚ ਲਿਆ ਕੇ ਮੁੰਜੀ ਛੱਡਦੇ, ਤੁਸੀਂ ਉਹਨੂੰ ਵੜਨ ਦੋਗੇ ਪੈਲੀ? ਨਹੀਂ ਆ ਕਹਿ ਖਾਲੀ ਪੈਲੀਆਂ ਹੁੰਦੀਆਂ? ਮਾਨਾ ਕੋਈ ਵਾਜ ਨਹੀਂ ਮਾਰ ਅੱਛਾ ਉੱਥੇ ਬਾਟ ਕੋ ਪਏ ਰਹੇ ਬੱਟੇ ਜਿੱਥੇ ਬਾਲ ਲੱਗਦਾ ਫਿਰ ਹੂੰ ਉੱਥੇ ਦਾ ਰਾਹ ਨਹੀਂ ਛੱਡੇ ਹੂੰ
ਪਹਿਲਾਂ ਸਿੱਧੇ ਰਾਹ ਹੁੰਦਾ। ਚਲੋ ਤੇ ਆਪਣਾ ਉਦੋਂ ਸਿੱਖ ਵਿਆਹ ਕਿਵੇਂ ਕਰਦੇ ਗੁਰਦਿਆਂ ਥੋੜਾ ਦੱਸੋ, ਗੱਲ ਸੁਣਾਓ ਕੋਈ ਬਾਬੇ ਉਹ ਪੁਰਾਣੀ। ਸਿੱਖ ਜੀ ਖਰੇ ਕਰ ਇਸ ਤਰ੍ਹਾਂ ਕਿਸ ਤਰ੍ਹਾਂ? ਹਾਂ ਜਿਹਦਾ ਵਿਆਹ ਨਾ ਖਰੇ ਗਿਆ ਬੜਾ, ਉਹ ਕਿਹੜਾ ਭੁੱਖੇ ਸਨ, ਮਰਨੇ ਬੜੇ ਸਿੱਖਾਂ। ਮੈਂ ਕਹਿੰਦਾ ਕਿਵੇਂ ਕਿਵੇਂ ਕਰਦੇ ਥੋੜਾ, ਉਹਨਾਂ ਰਸਮਾਂ ਕਿਵੇਂ ਆ ਥੋੜਾ ਦੱਸੋ ਸਾਨੂੰ ਕੋਈ। ਹੈ ਕਿਵੇਂ ਕਰਦੇ ਆ ਅਸੀਂ ਤੇ ਨਿਕਾਹ ਕਰਨੇ ਆ ਨਾ ਮੁਸਲਮਾਨ, ਉਹ ਕਿਵੇਂ ਕਰਦੇ? ਉਹ ਵੀ ਦਿਖਾਏ ਕਰ ਆਪਣਾ ਕਿਤੇ ਦੁਆਰਾ ਪਾਓ ਕੇ। ਜਿਹੜੇ ਖੱਤਰੀ ਸਨ ਉਹ ਕੀ ਕਰਦੇ ਆ ਤੇ ਪਿੰਡ 'ਚ? ਇਹ ਦਿਖਾ ਕਰ ਦੁਆਰਾ ਫਿਰ ਨਹੀਂ ਨਹੀਂ, ਖੱਤਰੀਆਂ ਦਾ ਕਾਰੋਬਾਰ ਕੀ ਕੰਮ ਕੀ ਕਰਦੇ ਆ? ਦੁਕਾਨ ਹੈ ਸਭ ਦੁਕਾਨ। ਕਾਹਦੀਆਂ ਦੁਕਾਨਾਂ ਸਨ ਉਹਨਾਂ ਦੀਆਂ? ਆ ਜਿਹੜੀਆਂ ਹੁਣ ਇੱਥੇ ਚੱਲਦੇ ਆ ਪਰਚੂਨ ਵਾਲੀਆਂ, ਖਾਣ ਪੀਣ ਵਾਲੀਆਂ? ਆਹੋ। ਅੱਛਾ ਭਾਈ ਤੈਨੂੰ ਪਤਾ ਹੀ ਨਹੀਂ ਲੱਗਦਾ, ਮੈਨੂੰ ਤੇਰੇ ਹੱਥਾਂ ਦਾ ਜਾਮਨ, ਮੈਨੂੰ ਕਿੰਨੇ ਸਿੱਖਾਂ ਦਾ ਨਾਂ ਆਉਂਦਾ ਰਿਹਾ। ਨਹੀਂ ਮੈਂ ਰਾਮ ਸਿੰਘ, ਮੰਗਲ ਸਿੰਘ ਇੱਥੇ ਆਏ ਸਨ। ਆਹੋ ਉਹ ਤਾਰਾ ਜਦੋਂ ਵੱਜ ਗਿਆ, ਉਹ ਤਾਰਾ ਸਿੰਘ ਰਾਮਵਾਲਾ ਵੱਜ ਗਿਆ ਹੈ ਨਾਲੇ ਵੱਜ ਗਿਆ ਸੀ। ਉਹ ਫਿਰ ਉਹ ਟਾਲਿਆ ਬੋਇਆ ਵੱਖਰੇ ਸਰਦਾਰ ਆਦੋ ਸਾਲ ਹੁਣ ਸਾਡੇ ਕੋਲ ਚਾਚਾ ਜਮੀਤਾ ਹੁੰਦਾ ਸੀ ਸਿੱਖ। ਆ ਲੈ ਲੈ ਥਾ ਆ ਚਾਚਾ ਜਮੀਤਾ ਜਮਾਤਾ ਇਹਦਾ ਬੜਾ ਹੁੰਦਾ ਸੀ ਨਾਲ। ਉਹ ਮਾਂ ਜਿਹੜਾ ਹੁੰਦਾ ਸੀ, ਜਿਹਦੇ ਕੋਲ ਆਉਂਦੇ ਸਨ ਬੰਦੇ, ਉਹ ਝੋਲੇ ਦੇ ਮਾਰੇ ਉਹ ਟੁਰਦੇ ਜਾਂਦੇ ਸਨ। ਪਤਾ ਬੜਾ ਬੰਦਾ ਬੰਦੇ ਦੇਖ ਤੂੰ ਨਾਂ ਹੀ ਨਹੀਂ ਲੈਂਦਾ। ਦੇਰ ਬਣਾ ਦੇ ਕਹਿੰਦਾ ਆਵੇ ਨਾ ਜਿਹੜਾ ਯਾਦ ਤੂੰ ਕਰ ਬਾਬਾ ਵਰਿਆਮ ਹੈ ਸਿੱਖ ਹੁੰਦਾ ਹੈ ਜੋ ਹੈ ਸਾਡਾ ਵਰਿਆਮ ਸਿੱਖ ਹੁੰਦਾ ਹੈ। ਵਰਿਆਮ ਸਿੰਘ ਆਹੋ ਆਹੋ ਅੱਜ ਇੱਥੇ ਕਰਾਬ ਕੇ ਮਕਾਨ ਹੈ ਆਹੋ। ਇੱਥੇ ਵੇਲੇ ਵੇਲੇ ਹੱਦੋਂ ਗਲੇ ਦੇ ਕੋੜਾ ਵਿੱਚ ਬੰਦ ਹੈ, ਕੋਈ ਸ਼ੈ ਨਹੀਂ, ਆਪਣਾ ਮੰਜੀ ਦਾ ਸਰਦਾਰ ਨਾਲ ਉਹਨਾਂ ਦਰਗਾਹ ਦਾ ਖੂਹ ਵੀ ਹੁੰਦਾ ਸੀ। ਦਰਗਾਹ ਸਿੱਖਾਂ ਦੇ ਖੂਹ ਆਹੋ। ਉੱਥੇ ਬੱਜਿਆ ਲਾ ਕੇ ਸਾਰਾ ਉੱਥੇ ਛਾਵੇ ਬੈਠੇ ਤੁਰਤਾਰ। ਸਾਰੇ ਬਾਬੇ ਉੱਥੇ ਬੈਠੇ ਹੁੰਦੇ ਆ? ਹਾਂ ਸਾਰੇ ਬਾਬੇ ਉੱਥੇ ਬੈਠੇ ਹੁੰਦੇ ਆ ਵਡੇਰੇ ਸਿੱਖ? ਸਿੱਖਾਂ ਦੀ ਗੱਲ ਕਰਨਾ, ਸਿੱਖ ਹੀ ਬੈਠੇ ਹੁੰਦੇ। ਹਾਂ ਆ ਵਡੇਰੇ ਜੋ ਗਏ ਤੇ ਗਏ, ਤੈਨੂੰ ਕੋਈ ਵੀ ਨਹੀਂ ਲਾ ਰਿਹਾ, ਨਾ ਯਾਦ ਨਹੀਂ ਉਹਨੂੰ ਮੈਂ ਕਿਹਾ ਤੂੰ ਪੰਜਾਬ ਹੈ। ਤੂੰ ਜੋ ਗਲੀਏ ਚ ਰਹਿੰਦਾ, ਤੇਰੇ ਕੋਲ ਖੱਤਰੀ ਤੇਰੇ ਪਿੱਛੇ ਦਾ ਇਹ ਗਿਆ ਸੀ ਪਿਛਾ ਗਲੇ ਜਾਓ ਰਹਾ ਕਿੰਨਾ ਕੁ ਪਿਛਾ ਬਜ਼ਾਰੇ ਉਹਦਾ ਜਿਹੜਾ ਗੋਂਦਲਾ ਥਾਂ ਲਿਆ ਸੀ, ਉਹਦੇ ਵੀ ਸਿੱਖੀ ਸਣ ਕੇ ਸਾਰਾ ਸਿੱਖਾਂ ਨਹੀਂ ਨਾ ਤੇ ਤੂੰ ਲੈਂਦਾ ਮਰਦਾ ਨਹੀਂ ਪਿਆ, ਸਾਨੂੰ ਖੱਜਲ ਕਰਨਾ। ਨਹੀਂ ਤੋਵਾ ਤੋਵਾ ਮਤ ਵਰਿਆ ਮਸ਼ਹੂਰ ਜ਼ਿਆਦਾ ਉਹ ਸੀ ਬੰਗਲ ਸਰੇ ਉਹ ਟਾਲੇ ਉਹ ਜ਼ਿਆਦਾ ਦੋ ਤੈਨੂੰ ਤੇਰਾ ਯਾਰ ਹੀ ਤੋਰੇਗਾ। ਚਾਚਾ ਜਮੀਤਾ ਹੁੰਦਾ ਸੀ, ਬਾਬਾ ਜੀ ਹੁੰਦਾ ਸੀ, ਸਾਰੇ ਸਿੱਖ ਭਗਵਾਨ ਹੁੰਦੇ ਸਨ। ਉਹ ਨੋਖੇ ਦਾ ਕੇ ਹੁੰਦੇ ਸਰਦਾਰ ਨੋਖਾ ਹੁੰਦਾ ਸੀ। ਉਹਦਾ ਤੂੰ ਦੱਸਦਾ ਨਹੀਂ ਨਹੀਂ ਜਦੋਂ ਯਾਦ ਹੀ ਨਹੀਂ ਆਉਂਦਾ। ਬੈਠੇ ਹੁੰਦੇ ਹਨ ਬਾਜ਼ੀਗਰ, ਕਿੱਲੇ 'ਚ ਬਾਜ਼ੀਗਰ ਬੈਠੇ ਹੁੰਦੇ ਸਨ। ਉਹ ਉੱਥੇ ਪਰਾਂ ਤੁਹਾਡੇ ਕੋਲ ਆਹੋ ਸਾਡੀ ਪੈਲੀ ਵਿੱਚ ਆਹੋ ਕਲਰ ਹੀ ਪਿਆ ਆਹੋ। ਤੂੰ ਕਹਿੰਦਾ ਵੀ ਨਹੀਂ ਤੇਰੇ ਕੋਲ ਐਡੀ ਦੂਰ ਗੱਡੀ ਦਾ ਚੱਲ ਕੇ ਆਇਆ, ਚਾਚਾ ਦਾ ਨਾਂ ਹੀ ਦੱਸਦਾ ਮਾਰਦਾ ਕਿਹਾ ਮੇਰੇ ਤੇ ਉਹਦਾ ਮੰਗਾ ਠੇਕੇਦਾਰ ਤਵਾ ਪਾ ਪੁਰਾਣੀ ਕਰ ਜਦੋਂ ਖਲੋਇਆ, ਜਦੋਂ ਚਾਚਾ ਉੱਥੇ ਹੋਇਆ ਸੀ ਮਿਆਣੀ ਖੂਹ ਕੇ ਤੰਬਾਕੂ ਵਿੱਚ ਬੰਦਾ ਕਤਲ ਹੋਇਆ ਸੀ, ਉਹਦੇ ਪਿਆਰੂ ਵੱਜਿਆ ਸੀ ਕਿ ਉਹ ਵੱਜਿਆ ਸੀ ਉਹ ਕਤਲ ਖਰੇ ਕਤਲ ਪਿਆਰੂ ਨੂੰ ਕੀਤਾ ਸੀ। ਅੱਛਾ ਉਹ ਵੱਜਿਆ ਸੀ। ਇਹ ਗੋਸ਼ਤ ਦੇ ਹੋਏ ਲੜਾਈ ਆ ਕੇ ਨਹੀਂ ਹੋਈ, ਲੜਾਈ ਹੋਈ ਸੀ ਚਾਚਾ ਉਹ ਉਹਦਾ ਪਤਾ ਕਿਸੇ ਤੂੰ ਮੇਰਾ ਵੀਰ ਦੱਸਦਾ ਮਾਰਦਾ ਨਹੀਂ ਯਾਰ ਮੈਂ ਨਾ ਜੇ ਨਾ ਝੂਠ ਬੋਲ ਜਿਹਦਾ ਨਹੀਂ ਜਿਹਦਾ ਨਾਮ ਉਹਦਾ ਨਾਮ ਤੇਰੇ ਕੋਲ ਕਿਤਾਬਾਂ ਤੇ ਲਿਖਣਾ ਸੀ। ਆਹ ਨਹੀਂ ਉਹ ਯਾਦ ਜਿਹੜਾ ਆਇਆ ਯਾਦ ਕਰਾਏਗਾ ਚਾਚਾ। ਸਿੱਖ ਕਿਲਾ ਹੈ ਜੀ ਆਪਣਾ ਕੰਮ ਕੋਲ ਸਾਧ ਹੁੰਦੀ ਬਣੀ ਹੁੰਦੀ ਸੀ, ਸਿੱਖ ਵਿੱਚ ਬੈਠਾ ਹੁੰਦਾ ਸੀ। ਉਹਦੇ ਕੋਲ ਝੋਲੇ ਵਾਲੇ ਬੰਦੇ ਆਉਂਦੇ ਸਨ, ਟੁਰਦੇ ਜਾਂਦੇ ਸਨ। ਏਡਾ ਸਿਆਣਾ ਬੰਦਾ ਸੀ। ਕਿੱਥੇ ਜਾਂਦੇ ਹਨ? ਔਰ ਸਾਡੇ ਖੂਹ ਨੂੰ ਜਿਹੜੀ ਲੈਣ ਜਾਂਦੀ ਸੀ, ਉਹ ਪਰਲੇ ਰੋਈ ਵਾਲੇ ਉਹਦੇ ਮਿਸਾਲ ਨਹੀਂ ਸੀ ਬਣੀ, ਉਸ ਬਣਾਈ ਹਰ ਸਹਿ ਬਣੇ ਫਿਰ ਕਿਹਦੀ ਸੀ ਸਮਾਜ ਸਿੱਖ ਦੀ ਆਪਣਾ ਬਣ ਰਿਹਾ ਸੀ। ਉਹ ਮਰਿਆ ਹੋਣਾ ਉਹਨੂੰ ਨੱਪਿਆ ਸਾੜ ਕੇ। ਜੀ ਉਹ ਹਕੀਮ ਸੀ। ਅੱਛਾ ਉਂਝ ਬਣਾਈ ਹਾਂ ਕਿਵੇਂ ਸੀ ਲੋਕਾਂ ਤੋਂ ਹੀ ਲੈਂਦਾ ਹੈ ਇਹਦੋਂ ਲੋਕ। ਅੱਛਾ ਮੈਂ ਨਾ ਝੋਲੇ ਵਾਲੇ ਬੰਦੇ ਟੁਰਦੇ ਜਾਂਦੇ ਸਨ। ਹਾਂ ਏਡਾ ਸਿਆਣਾ ਏਡਾ ਸਿਆਣਾ।
ਤੇ ਜਦੋਂ ਬਹੁਤ- ਅਸੀਂ ਜਾਂਦੇ ਹਨ ਆਪਣੇ ਡੇਰੇ ਤੇ ਹਾਂ ਹਾਂ ਉਦੋਂ ਸਿੱਖ ਲਾਮੇ ਹੋ ਜਾਂਦੇ ਸਨ ਤੇ ਉਹ ਅਸੀਂ ਲੈਣ ਸਾਡਾ ਉੱਥੇ ਡੇਰਾ ਸੀ। ਅਰੇ ਚੰਗੇ ਭਾਈ ਆ ਦੇਖੋ ਜੀ। ਹਾਂ ਤੂੰ ਕੋਈ ਬੱਚਿਆਂ- ਗੱਲ ਹੀ ਨਹੀਂ ਸੁਣਾਉਂਦਾ ਅਸੀਂ ਇਹ ਵੜ ਗਏ ਪਾਏ ਤੇਰੇ ਕੋਲ ਆ ਇਹ ਬੱਕਰੀਆਂ ਲੈ ਕੇ ਬਸ ਬਾਹਰ ਆਣ ਕੇ ਬਹਿ ਰਹਿੰਦੇ ਸੀ ਬਾਬਾ। ਬੱਕਰੀਆਂ ਨੂੰ ਤਾਂ ਸਾਰਾ ਪਤਾ ਹੁੰਦਾ ਉਹ ਦੇ ਬੱਕਰੀਆਂ ਨੂੰ ਦੇਖਾ ਜਾ ਚਾਚਾ ਸਾਰਾ ਪਤਾ ਨਿੱਕਾ ਜਿਹਾ। ਹੁੰਦਾ ਬਾਬਾ ਜੀ ਤੁਸੀਂ ਕਿਹਾ ਮੇਰੀ 130 ਸਾਲ ਦੀ ਉਮਰ ਤੇ ਨਿੱਕਾ ਕਿੱਥੋਂ ਆ ਗਿਆ? ਉਹ ਹੋ ਤਾਂ ਉਹ ਕੁਝ ਯਾਦ ਹੈ ਜਿਹੜੇ ਯਾਦ ਤੈਨੂੰ ਕਿੱਥੋਂ ਉਹ ਤਾਂ ਰਹਿਣਾ? ਪਿਛਾ ਸਾਹਿਬ ਆਏ ਹੋ ਜਗੇ ਬਾਬਾ ਤੇਰੇ ਕੋਲ ਉਸ ਕਾਗਜ਼ਾਂ ਤੇ ਲਿਖੀ ਆ ਨਹੀਂ ਆ ਨਹੀਂ ਤੁਹਾਡੇ ਕਹਿਣ ਤੇ 54 ਸਾਲ ਬਣਦੀ ਤੁਹਾਡੀ ਉਦੋਂ ਉਮਰ। ਸਹੀ ਹੈ ਚਲੋ ਉਹ ਤੇ ਜਿੱਦਾਂ 54 30 ਸਾਲ ਦੇ ਤੁਸੀਂ ਹੋ ਗਏ। ਕਿਹੜਾ ਦੇਖੀ ਹੈ ਉਹ ਵੀ ਸਾਲਾਂ ਦਾ ਹੋਇਆ ਜੱਗਾ ਇਹਨੂੰ ਕਾਲਾ ਪਤਾ ਆ ਬਹੁਤ ਚਿਹਰਾ ਜੋ ਹੋਇਆ ਜੱਗਾ। ਹਾਂ ਨਹੀਂ ਬੜਾ ਚਿਹਰਾ ਥੋੜੇ ਵਾਕਈ ਯਾਦ ਹੈ ਇਹ ਗੱਲ ਤੇ ਸਾਨੂੰ ਇਹ ਖਿਡਾਉਂਦਾ ਮਾਰਦਾ ਰਿਹਾ ਹੈ ਉਹ ਲੱਗਦੇ ਹੋ ਤੁਹਾਨੂੰ ਨਹੀਂ ਲੱਗਦਾ ਬਸ ਲੱਗਦੇ ਤਾਂ ਖੇਡ ਰਹੇ ਨੇ ਇੱਕ ਤਾਰ ਜਿੱਤਾ ਉਹ ਜ਼ੁਬਾਨ ਹੈ ਨਾ ਸਾਰਾ ਸਾਲ ਨੂੰ ਪੀਚਾ ਤੁਹਾਡੇ ਨਾਲ ਚੰਗਾ ਸੀ ਕੌਣ ਪੀਚਾ ਤੁਹਾਡੇ ਨਾਲ ਲੈਣ ਦੇਣ ਚੰਗਾ ਸੀ ਹਾਂ ਬਿਲਕੁਲ ਤੈਨੂੰ ਕਿਸੇ ਸ਼ਾਇਦ ਹੀ ਕਦੀ ਮੋੜਿਆ ਸੀ ਚਾਚਾ ਉਹ ਭਗਤ ਲੰਘ ਗਿਆ ਮੈਂ ਕਿਹਾ ਤੈਨੂੰ ਗੱਲਾਂ ਸੁਣਾ ਬੱਟ ਸਾਲ ਉਹ ਭਗਤ ਲੰਘ ਗਏ ਨੇ ਸ਼ਹਿਰ ਨਾਲੇ ਚਾਚਾ ਨਾਲੇ ਬਾਬਾ। ਇਹਦਾ ਅੱਬਾ ਜਾਏ ਸਾਡਾ ਪਰਿਵਾਰ ਬਾਹਰ ਆ ਜਾ ਸਕਦਾ ਹੂੰ ਅੱਲਾ ਆਓ ਜੀ ਪਿਆਰ ਸੀ ਤੇ ਇੱਕ ਦੂਸਰੇ ਨਾਲ ਲੜਦੇ ਪਏ ਨਾ। ਜਦੋਂ ਉਹਦੀ ਸ਼ਾਦੀ ਹੁੰਦੀ ਸੀ ਵੱਡੇ ਵਾਲੇ ਨਾ ਹੂੰ ਬਾਦਸ਼ਾਹ ਉਹ ਹਲਵਾ ਪੂੜੀ ਆਪਣੇ ਗੁਰਦੁਆਰੇ ਪਕਾਉਂਦੇ ਸਨ ਔਰ ਕਿਹੜਾ ਸਾਡਾ ਇੱਕ ਭਰਾ ਹੁੰਦਾ ਸੀ ਭਰਾ ਹੀ ਲਾਸਾ ਮਿਲ ਹਾਂ ਉਹ ਜਾਂਦਾ ਸੀ ਮਾਲੀ ਉਹ ਜਿਹਦੇ ਕਾ ਪਿਓ ਸੁਲਤਾਨ ਦਾ ਪਿਓ ਆਹੋ ਤੇ ਉਹ ਆਂਦਾ ਸੀ ਉਹ ਮੇਰੇ ਲਈ ਸਰਕਾਰ ਮੇਰਾ ਮਿਲਣੀ ਦਾ ਜਦੋਂ ਵਿਆਹ ਕਰਦੇ ਸਨ ਬਾਤ ਹਾਂ ਬਾਬੇ ਦਾ ਬੜਾ ਫੇਰ ਲਾਂਦਾ ਸੀ ਆਹ ਉਹ ਜਿਹੜਾ ਇੱਕ ਲਵ ਹੈ ਸੰਧੂ ਦਾ ਉਹ ਉਹ ਸਿੱਖਾ ਭਾਈ ਰਹਿੰਦਾ ਜੀ ਸਿੱਖਾਂ ਦੇ ਵਿੱਚ ਸਿੱਖਾਂ ਦਾ ਪਿਆਰ ਸੀ ਹਾਂ। ਸਿੱਖਾ ਦਾ ਬਾਬਾ ਤੁਸੀਂ ਜਦੋਂ ਵੰਡਦੇ ਹਲਵਾ ਵਾਲੇ ਆਣਾ ਹੁੰਦਾ ਹੈ ਕਿ ਨਹੀਂ? ਤੇਰੇ ਕੋਲ ਬੰਦੇ ਨੇ ਸਨ ਮਾਰੇ ਚਾਚਾ ਆਹੋ ਅੱਛਾ ਉਦੋਂ ਤੂੰ ਕਿੱਥੇ ਹੈ ਬੜੇ ਕਿਹੜੀ ਬੜੇ ਕਰੇ ਪਹਿਲਾਂ ਉਹਦੇ ਬੱਚੇ ਮਾਰੇ ਹਾਂ। ਫਿਰ ਉਹਨਾਂ ਨੂੰ ਮਾਰਿਆ ਹਾਂ ਨੇ ਸੁਣਾਇਆ ਨਾ ਗੱਲ ਕਿਹੜੀ ਕਹਿਣ ਦੇ ਸੁਣਾ ਸਾਰੀ ਗੱਲ। ਮੇਰਾ ਨੇ ਬੱਟੂ ਦਾ ਇਹ ਤੋਂ ਬਾਅਦ ਇੱਕ ਜਿਹੜਾ ਜਾਤਾਂ ਦੀ ਜ਼ਮੀਨ ਸਾਡੇ ਕਾਬੂ ਆ ਜਾਏ ਹਾਂ ਕੁਰਾਨ ਸ਼ਰੀਫ ਉਹ ਪੜ੍ਹਦੇ ਸਨ ਇਹਦੇ ਜ਼ਾਲਮ ਹੈ ਕਿਹੜੇ ਕਿਹੜੇ ਬੰਦੇ ਮਾਰੇ ਜਦ ਤੇ ਛੱਡ ਲਾ ਲਿਆ ਉਹ ਇੱਕ ਬੋਏ ਸਭੀ ਕਸਾਈ ਸੀ ਇੱਕ ਨਜਾ ਹੱਡਰ ਸੀ ਕੌਣ ਨਜਾ ਹੱਡਰ ਦਾ ਨਹੀਂ ਲਾਮਦਾ ਸਾਨੂੰ ਪਤਾ ਹੈ ਦੁਗਰਾ ਬੰਦੇ ਦਾ ਲੈ ਹਾਂ ਹੋਰ ਵੀ ਦੋ ਤਿੰਨ ਬੰਦੇ ਸਨ ਜਿਹੜੇ ਮਰ ਗਏ ਨੇ ਆਏ ਕਰਦੇ ਮਰ ਗਏ ਨੇ ਉਹ ਭਾਈ ਉਹ ਜਿਹੜੇ ਵਾੜੇ ਵਾਲੇ ਸਨ ਨਾ ਉਹ ਮੁਸਲਮਾਨ ਹੋਏ ਸਨ ਉਹ ਗ੍ਰੰਥ ਪੜ੍ਹਦੇ ਸਨ ਤੇ ਫਿਰ ਕੁਰਾਨ ਸ਼ਰੀਫ ਪੜ੍ਹਨ ਲੱਗ ਪਏ ਸਨ ਫਿਰ ਸਾਡੇ ਬੰਦੇ ਝੂਠ ਸਨ ਸੇਮ ਬੜੀ ਵਗਦੇ ਸੀ ਪਹਿਲਾਂ ਉਹਨਾਂ ਆਖਿਆ ਸਾਡੇ ਬੱਚੇ ਸਾਡਾ ਮਾਲ ਚਾਲ ਕਰਨ ਦੇ ਹੈਂ ਤੇ ਫਿਰ ਪਹਿਲਾਂ ਉਹਨਾਂ ਨੂੰ ਮਾਰੇ ਨੇ ਫਿਰ ਉਹਨਾਂ ਦੇ ਪਿਓਾਂ ਨੂੰ ਮਾਰੇ ਇਹ ਨਹੀਂ ਸੀ ਗੱਲ ਹੋਈ ਚਾਚਾ ਹੈਂ ਬਣਾ ਇਹਦਾ ਜੋ ਉਹ ਮੁਸਲਮਾਨ ਸੀ ਨਾ ਤੇ ਮੁਸਲਮਾਨਾਂ ਦਾ ਸਿੱਖਾਂ ਦਾ ਮੈਨੂੰ ਝੂਠ ਪਾਣਾ ਉਹ ਜਿਹੜਾ ਜੀ ਉਹਨਾਂ ਬੱਚੇ ਵੀ ਬਾਬਾ ਬੱਚਿਆਂ ਤੱਕ ਮਾਰਤੇ ਬੱਚੇ ਪਹਿਲਾਂ ਮਾਰੇ ਪਿੱਛੋਂ ਉਹਨਾਂ ਨੂੰ ਮਾਰਿਆ ਯਾਨੀ ਉਹਨਾਂ ਦਾ ਕੋਈ ਖਾਨਦਾਨ ਛੱਡਿਆ ਇੱਕ ਵੀ ਨਹੀਂ ਜੀ ਨਾ। ਸਾਰੇ ਮਾਰਤੇ। ਉਹ ਮਾਰ ਕੇ 10 ਤੋੜ ਗਏ ਹਾਂ ਅੱਛਾ ਮਾਰਨ ਵਾਲੇ ਕਿਹੜੇ ਹਨ ਚਾਚਾ ਜੀ ਦੱਸਿਆ ਜੀ? ਮਾਰਨ ਨਾਲ ਇੱਕ ਸ਼ਫੀ ਕਸਾਈ ਸੀ ਇੱਕ ਨਜਾ ਡਰਦਾ ਸੀ ਅੱਛਾ ਦੋ ਤਿੰਨ ਬੰਦੇ ਹੋਰ ਸਨ ਚੌਧਰੀ ਸਨ ਸ਼ਬੇ ਖਿਲਾਏ ਸੀ ਆਹੋ ਦੱਸਿਆ ਨਾ ਉਹਨਾਂ ਮਾਰੇ ਸਨ ਲਾਲਚ ਨੂੰ ਕਿ ਸ਼ਾਇਦ ਨੂੰ। ਲਾਲਚ ਇੱਕ ਸਾਨੂੰ ਜ਼ਮੀਨ ਲੱਭ ਜਾਏ ਕਿਸੇ ਡੰਗਰ ਲੈ ਅੱਛਾ ਅੱਲਾਹ ਪਾਕ ਬੜਾ ਗਫੂਰ ਰਹੇ ਨੇ ਇੱਥੇ ਭਾਵੇਂ ਅੱਲਾਹ ਪਾਕ ਇਹ ਨਹੀਂ ਕਹਿੰਦਾ ਹੈ ਤੇ ਕਿ ਜਿਹੜੇ ਮਰੇ ਸਨ ਨਾ ਪਿੱਛੇ ਜਿਹਨਾਂ ਮਾਰਿਆ ਉਹਨਾਂ ਦੀ ਜਾਨ ਬੜੀ ਔਖੀ ਨਿਕਲੀ ਸੀ ਮੈਂ ਇਹ ਪੁੱਛਣ ਲੱਗਾ ਕਿ ਉਹਨਾਂ ਦਾ ਕੀ ਫਿਰ ਹੋਇਆ ਬਾਅਦ ਚ? ਉਹਨਾਂ ਦੀ ਮਰ ਗਏ ਅੜਾ ਕੇ ਮਰੇ ਸਨ ਛੇਵੇਂ ਤੋੜ ਕੇ ਹਰ ਰੋਡੇ ਬੜੇ ਔਖੇ ਮਰੇ ਉਹ ਵੀ ਹਾਂ। ਜਿਨ੍ਹਾਂ ਨੇ ਮਾਰਿਆ ਸੀ ਉਹਨਾਂ ਨਾਲ ਜ਼ਿਆਦਤੀ ਕੀਤੀ ਹਾਂ। ਬਾਅਦ ਚ ਅੱਲਾਹ ਪਾਕ ਉਹ ਵੀ ਰੋਲ ਕੇ ਮਰੇ ਬਾਅਦ ਚ ਬਾਅਦ ਦੇ ਰੋਲ ਕੇ ਮਰੇ ਜਿਵੇਂ ਅੱਲਾਹ ਪਾਕ ਨੇ ਇੱਥੇ ਵੀ ਉਹਨਾਂ ਨੂੰ ਦੇ ਦਿੱਤਾ। ਹਾਂ ਛੇਵੇਂ ਲਾਦਾ ਹੈ ਇਹਦਾ ਚੰਗਾ ਹੈ ਉਹਨੇ ਬਾਤ ਹੈ ਓਹੋ ਅਲਾਰ ਕਹੇ ਐਡੇ ਜ਼ਾਲਮ ਸਾਨੀ ਬਹੁਤ ਖਵਾ ਕੇ ਜਾਨਵਾ ਮਾਰ ਬੱਚੇ ਪਾਲੇ ਕਿੱਡੇ ਜ਼ਾਲਮ ਲੋਕੀ ਕਿ ਵੇਖ ਠੀਕ ਹੈ ਨਾਮ ਹੀ ਤੇ ਪੜਦਾ ਮੈਂ ਵੀ ਆਪ 10 ਕੁ ਸਾਲਾਂ ਦਾ ਜਦੋਂ ਦੀ ਇਹ ਵਾਕਿਆ ਸੁਣਿਆ ਆ ਜਾ ਰਿਹਾ ਤੂੰ ਤੇ ਕੋਈ ਮੇਰੇ ਨੂੰ
ਕਿੰਨਾ ਨਹੀਂ, ਉਮਰ ਦਾ ਹਾਂ ਤੂੰ, ਤੈਨੂੰ ਕੋਈ ਗੱਲ ਨਹੀਂ ਯਾਦ ਰਹੀ। ਇਹ ਤੂੰ ਮਤਲਬ ਬੱਕਰੀਆਂ ਮਗਰ ਪਰ ਬੈਠਾ ਤੂੰ ਨਹੀਂ ਵੇਖਿਆ ਵੀ ਉਹਨਾਂ ਹਾਂ, ਨੂੰ ਇਹ ਵੀ ਨਾ ਨਹੀਂ ਬੱਕਰੀਆਂ ਕਰੋ ਦੀ ਬਈ ਬੁੱਲ ਮਾਰ ਅੱਲਾਹ ਪਾਕ ਨੂੰ ਜਵਾਬ ਵੀ ਦੇਣਾ ਜਾ ਕੇ। ਹਾਂ ਬੱਕਰੀਆਂ ਉਹਦਾ ਚਾਰ ਨਾਂ ਕਹੋ ਚਾਚਾ। ਯਾਦ ਕੌਣ ਕਰਦਾ? ਤੇ ਜਦੋਂ ਇੰਜ ਜ਼ੁਲਮ ਕੀਤਾ ਸੀ ਤੂੰ ਉਹਨਾਂ ਤੂੰ ਨਹੀਂ ਸਮਝਾਇਆ ਤੂੰ ਉਦੋਂ ਕਿੱਡਾ ਨਹੀਂ ਵੱਡਾ ਭਾਈ ਉਹ ਡਾਡੇ ਸਾਨੂੰ ਨਹੀਂ ਸਮਝਾਇਆ ਜਾਂਦਾ। ਡਾਂਗ ਕਦੇ ਸਿਰ 'ਚ ਠੋਕਦਾ ਤੂੰ ਵੀ। ਹਾਂ ਉਹ ਉਹ ਕੌਣ ਸਾਰਾ ਪਿੰਡ ਦੇ ਕਲਾਮੇ ਉਹ ਜਦ ਚੌਧਰੀ ਸਨ ਉਹ ਕਲਾਮੇ ਸਨ ਤੇ ਮਾਰੇ ਵੀ ਕਿਹੜੀ ਕੋ ਫਰਿਆਦ ਸੁਣਦਾ ਨਹੀਂ, ਉਹ- ਇਹ ਵੀ ਤਾਂ ਦੱਸਾਂ ਉਹਦਾ ਜ਼ੁਲਮ ਹੈ ਬੜਾ। ਉਹਨੂੰ ਗੋਸ਼ਤ ਖਵਾ ਕੇ ਮਾਰਿਆ ਹੈ। ਉਹ ਕੁਰਾਨ ਸ਼ਰੀਫ ਪੜ੍ਹਦੇ ਸਨ, ਕਲਮਾ ਨਬੀ ਦਾ ਪੜ੍ਹ ਲਿਆ ਸਨ। ਜਗਤ ਸਿੰਘ ਮੁਸਲਮਾਨ ਹੋ ਗਿਆ। ਆ ਜਗਤ ਸਿੰਘ, ਜਗਤ ਬੜਾ ਮੁਸਲਮਾਨ ਜਗਤ ਸਿੰਘ ਸੀ ਉਹਦਾ ਨਾਮ। ਉਹ ਤਾਂ ਦੁਨੀਆ ਉਹਦੀ ਜਗਤ ਸਿੰਘ ਨੇ ਕੀ ਕੀਤਾ? ਉਹਨਾਂ ਨੇ ਮਾਰਿਆ ਸਨ। ਹਲਾਲ ਦਾ ਗੋਸ਼ਤ ਖਵਾ ਕੇ ਮਾਰਿਆ। ਹਾਂ ਏਡੇ ਬੜੇ ਜ਼ੁਲਮ ਇਨਸੇ ਬੜੇ ਤੇ ਕੱਖ ਨਹੀਂ ਉਹ ਖੱਟਿਆ ਉਹਨਾਂ ਸਾਰੀ ਉਮਰ। ਸਾਰੇ ਰੋਦੇ ਨੂੰ ਗਏ ਹਾਂ ਭਾਈ ਦੋਨੇ ਦਾ ਕੀ ਹਾਲ ਹੈ? ਹਾਂ ਤੇ ਅਗਾਂ ਜਿਹੜਾ ਹੋਣਾ ਉਹ ਅੱਲਾਹ ਪਾਕ ਜਾਣਦਾ ਉਹ ਮਰ ਕੇ ਜਿਹੜਾ ਹਿਸਾਬ ਦੇਣਾ। ਅੱਲਾਹ ਪਾਕ ਦਾ ਬੜਾ ਹਿਸਾਬ ਔਖਾ ਹੀ। ਇੱਥੇ ਜਿਹੜੇ ਲੋਕਾਂ ਨੇ ਖਾਦੇ ਉਹਨਾਂ ਦਾ ਇੰਨਾ ਬੁਰਾ ਲੋੜਾ ਇਮਾਨ ਹੈ। ਯਕੀਨ ਮੰਨ ਸਾਡੇ ਕੋਲ ਬੈਠੇ ਸਨ ਬਾਜ਼ੀਗਰ। ਹਾਂ ਬਾਜ਼ੀਗਰ ਪਰ ਸਾਡੇ ਮੇਰੇ ਬਾਪ ਨੂੰ ਐਡੀ ਸੰਦੂਕੜੀ ਸੋਨੇ ਦੀ ਆਏ ਆ ਕਰ ਰਹੇ ਹਨ ਬਾਜੀਗਰ ਉਹਨਾਂ ਚੋਂ ਸਿੱਖਾਂ ਚ ਕਿ ਉਹ ਬਾਜ਼ੀਗਰ ਹਿੰਦੂ ਸਨ। ਹਿੰਦੂ ਸਨ। ਹਿੰਦੂ ਸਨ ਅੱਛਾ ਅੱਛਾ ਤੇ ਫਿਰ ਆਏ ਸਨ ਤੇ ਉਹ ਆਖਰ ਲਓ ਜੀ ਆਪਣੀ ਦੌਲਤ ਲੈ ਜਾ। ਇੰਜ ਹੀ ਮਾਣ ਉਹਨਾਂ ਨੂੰ ਦੇਤੀ ਆ ਮੰਨਦੇ ਛੜੀ ਇੱਕ ਚੀਜ਼ ਨਹੀਂ ਸੀ ਲਈ। ਨਹੀਂ ਛੜੀ ਹੈ। ਆਖਿਆ ਲੋਕ ਚੰਗੇ ਹਨ ਬੜੇ ਬੜੇ ਚੰਗੇ ਵੀ ਨੇ ਕੋਈ ਚੰਗੇ ਜੋ ਮੰਦੇ ਮੰਦੇ ਚੰਗੇ ਵੀ ਹੁੰਦੇ ਨੇ। ਚਲੋ ਕੁਝ ਨੇ ਅਗਰ ਕੋਈ ਮਾਰਨ ਵਾਲੇ ਹਨ ਬਚਾਉਣ ਵਾਲੇ ਮੁਸਲਮਾਨ ਵੀ ਬੜੇ ਹਨ, ਹਾਂ ਮਾਰਨ ਵਾਲੇ ਵੀ ਬੜੇ ਹਨ। ਹਾਂ ਜੋ ਐਸਾ ਨੂੰ ਇਸ ਲੇਕਿਨ ਮੁਸਲਮਾਨ ਲੇਕਿਨ ਇਹ ਜ਼ੁਲਮ ਵਾਲੀ ਗੱਲ ਹੈ ਬਹੁਤ ਜ਼ਿਆਦਾ। ਅਗਰ ਨਾ ਵੀ ਮੁਸਲਮਾਨ ਹੁੰਦੇ ਇੱਕ ਨੇ ਕੀਤੇ ਹੀ ਨਹੀਂ ਗੁਨਾਹ ਤੇ ਉਹਨੂੰ ਮਾਰ ਦੇਣਾ ਮਾਰ ਦੇਣਾ। ਗਲਤ ਹੈ ਨਾ। ਨਹੀਂ ਮੋਨੇ ਦਾ ਕੁਰਾਨ ਪੜ੍ਹਨਾ ਮੁਸਲਮਾਨ ਹੋ ਗਏ ਜੁਗਿਆ ਬਾਹਰ ਸੇ ਕੋ ਮੁਸਲਮਾਨ ਹੋ ਗਏ। ਨਬੀ ਪਾਕ ਦਾ ਕਲਮਾ ਪੜ੍ਹ ਕੇ ਸਨ ਐਡੇ ਜ਼ਾਲਮ ਇਹਨਾਂ ਸਨ। ਪਹਿਲਾਂ ਗੋਲ ਖਵਾ ਮਾਰਿਆ ਸੇਮ ਤੇ ਪੋਚਲ ਜਾ ਕੇ ਜਾਲ ਤੋਂ ਅੱਲਾਹ ਮਾ ਇੱਕ ਦੋ ਸਿੱਖ ਬੜਾ ਰਹੇ ਉਹ ਸਾਲ ਬਾਅਦ ਪੜ ਕੇ ਲੈ ਕਮਾ ਦੋ ਉਹਨੂੰ ਮਾਰਿਆ ਆ ਨੂਰੇ ਸਾਰੇ ਕੋਰੇ ਬਸ ਅੱਛਾ ਉਹਨੇ ਕਿਹਾ ਉਹ ਕੁੜੀ ਆ ਰਹਾ ਹੈ ਕੁੜੀ ਨਾਲ ਮੁੜ ਕੇ ਸਾਰੇ ਬਾਰੇ ਜਿਹੜੇ ਪਹਿਲੇ ਕਾਬੂ ਆਇਆ ਪਰ ਆਪਣੇ ਜਦੋਂ ਬੜਾ ਜਵਾਨ ਸੀ। ਅੱਛਾ ਅੱਛਾ ਬਾਬਾ ਜੀ ਇੱਕ ਤੁਸੀਂ ਦੱਸਿਆ ਇੱਥੇ ਨਾ ਹਿੰਦੂ ਪੰਡਤ ਸੀ ਇੱਕ ਹਾਂ ਸ਼੍ਰੀ ਸੁਖਦਿਆਲ ਹਾਂ ਸ਼੍ਰੀ ਸੁਖਦਿਆਲ ਪੰਡਤ ਸੀ ਤੁਹਾਡੇ ਪਿੰਡ ਦਾ ਹਾਲਾ ਆ ਇਹ ਸਿੱਧਾ ਆਪੋ ਆਪ ਬੋਲ ਪਤਾ ਹੋਇਆ ਸੀ ਜਿਵੇਂ ਸਾਡਾ ਮੌਲਵੀ ਹੁੰਦਾ ਨਾ ਮਸੀਤਾਂ 'ਚ ਹਾਂ ਇੰਜ ਜਿਹੜੇ ਉਹਨਾਂ ਦੇ ਇੱਥੇ ਗੁਰਦੁਆਰੇ ਇੱਥੇ ਜਿਹੜਾ ਹੈ ਸੀ ਜਿਹੜੀ ਕਿ ਉਹਨਾਂ ਦੇ ਮਾਤਾ ਰਾਣੀ ਜਾਂ ਮੰਦਿਰ ਹਾਂ ਇੱਥੇ ਨਾ ਉਹਨਾਂ ਦਾ ਕੋਈ ਪੰਡਤ ਸੀ ਉਹਦਾ ਨਾਮ ਸੀ ਸ਼੍ਰੀ ਸੁਖਦਿਆਲ ਹਾਂ ਸ਼੍ਰੀ ਸੁਖਦਿਆਲ ਆ ਨਾਮ ਦਾ ਵਾਹ ਉਹਨੂੰ ਜਾਣਦੇ ਉਹਨਾਂ ਦਾ ਘਰ ਕਿੱਥੇ ਕਰਕੇ ਸੀ हाँ। ਤੁਹਾਨੂੰ मैं थोड़ा सुनाना वा मेरे ना नाना जी वहाँ के रहने वाले थे। मेरे नाना जी का नाम है श्री सुखदयाल जी, वो पंडित है। और नाना जी के फादर का नाम श्री तुलसीदास जी, तुलसीदास हाँ श्री तुलसीदास जी। और जो मेरे ना नाना जी के एक कजन भाई थे उनका नाम था गोकुल चंद जी। तुलसीदास ਦਾ ਮੁੰਡਾ ਸੀ ਸੁਖਦਿਆਲ ਹਿੰਦੂ ਹਨ ਤੁਹਾਡੇ ਪਿੰਡ ਦੇ ਇੱਥੋਂ ਗਏ ਆ ਪਿੰਡ ਤੁਹਾਡੇ ਦੋਤਰੀ ਜਿਹੜੀ ਗੱਲ ਕਰਨ ਦੀ ਇੱਥੋਂ ਜਿਹੜੀ ਨਾ ਉਹਦੀ ਦੋਤਰੀ ਆ ਜਿਹੜੀ ਗੱਲ ਕਰਦੀ ਪਈ ਨੀਲਮ ਸ਼ਰਮਾ ਦਾ ਨਾਮ ਵਾਹ ਹਿੰਦੂਆਂ ਦੀ ਠੀਕ ਹੈ ਨਾ ਇਹ ਉਥੇ ਇੰਡੀਆ ਚਲੇ ਗਏ ਨਾ ਇੰਡੀਆ ਚਲੇ ਗਏ ਨਾ ਦੋਤਰੀ ਹੈ ਉਹਦੀ ਪੋਤਰੀ ਪੋਜੀ ਪਈ ਦੋਤਰੀ 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 ਹਾਂਜੀ ਮੈਨੂੰ ਦੱਸੋ ਜੀ ਉਹਨਾਂ ਨੂੰ ਦੱਸੋ ਪੁੱਛ ਵਾਹ ਇਹਨਾਂ ਦੇ ਘਰ ਕਿੱਥੇ ਕਰਕੇ ਸਨ ਪਤਾ ਜੇ ਕਿੱਥੇ ਕਰਕੇ ਹੁੰਦੇ ਹਨ ਹਿੰਦੂਆਂ ਦੇ ਹਿੰਦੂਆਂ ਦਾ ਘਰ ਉੱਥੇ ਹੁੰਦੇ ਸਨ ਕਿ ਉਹ ਬਾਜ਼ਾਰ ਦੇ ਪਿਛਲੀ ਲਾਮੇ ਬਾਜ਼ਾਰ ਦੇ ਨਾਲ ਹੀ ਹੁੰਦੇ ਸਨ ਘਰ। ਬਾਅਦ ਤੋੜ ਹੁੰਦੀ ਦੋਨਾਂ ਚਾਰ ਬੜੇ ਸਭ ਲੋਕ ਸਿੱਖਾਂ ਦੇ ਖੱਤਰੀਆਂ ਦੇ ਬਾਬਰਾਂ ਦੇ ਸਰਦਾਰ ਸਾਰਾ ਬਾਜ਼ਾਰ ਦੋਨੇ ਮਕਾਨ ਛੱਪੜ ਦੇ ਲੱਗੇ ਤਾਂ ਕਿ ਕਿੱਥੇ ਕਰਕੇ ਥੋੜੀ ਨਿਸ਼ਾਨੀ ਸਾਨੂੰ ਦੱਸੋ ਕਿੱਥੇ ਹਾਂ ਕਰਕੇ ਦੁਕਾਨ ਬਾਜ਼ਾਰ ਸੀ ਯਾਰ ਬਾਜ਼ਾਰ ਸਾਡੇ ਪਿੰਡ ਦਾ ਬੜਾ ਤਗੜਾ ਤੇ ਨਹੀਂ ਅੱਗੇ ਮੈਂ ਆਖਿਆ ਦੁਨੀਆ ਬੜੀ ਸੀ। ਮੈਂ ਆਖਿਆ ਉੱਥੋਂ ਲੋਕੀ ਵਰੀਆਂ ਦਾ ਸਮਾਨ ਖਰੀਦਦੇ ਸਨ। ਅੱਛਾ ਹਾਂ ਹਾਂ ਫੁੱਲ ਬਾਜ਼ਾਰ ਸੀ ਯਾਨੀ ਸਹੀ ਜਿਵੇਂ ਹੁਣ ਸ਼ਹਿਰਾਂ 'ਚ ਜਾਂਦੇ ਆ ਲੈ ਫਿਰ ਭਾਈ ਪਤਾਸੇ ਨਿਕਲਦੇ ਸਨ ਹਰ ਇੱਕ ਸ਼ਹਿਰ ਨਿਕਲਦੀ ਸੀ ਲੂੜੀ ਬੂੰਦੀ ਦੇ ਲੱਡੂ ਨਿਕਲਦੇ ਸਨ ਹਰ ਇੱਕ ਕਾਰੀਗਰ ਬੜੇ ਜ਼ੇਵਰ ਦੁਕਾਨਾਂ ਜੇਵਰ ਦੀਆਂ ਦੁਕਾਨਾਂ ਸਨ ਉਹ ਲਿਆਉਂਦੇ ਸਨ ਸਮਾਨ
ਜਾ ਕੇ ਚੂੜਕਾਣੇ ਰੇੜੀਆਂ ਬਣਾਈਆਂ ਸਨ ਉਹ ਸਾਡੇ ਵਾਲੇ ਇਲਾਕੇ 'ਚ ਹੈਂ ਸਾਡੇ ਇਲਾਕੇ 'ਚ ਉੱਥੇ ਜਾ ਕੇ ਚੂੜਕਾਣੇ ਲਿਆਉਂਦੇ ਨੇ ਸਮਾਨ ਆ ਕਾਰ ਬਿਲਤੀ ਹੂੰ ਕਾਰਾ ਉਹ ਤੋਂ ਵੇਖਿਆ ਨਹੀਂ ਉਦੋਂ ਚੂੜਕਾਣੇ ਹੁੰਦੇ ਸੀ ਮੇਰੇ ਮਤਲਬ ਕਪਾਹ ਉੱਥੇ ਜਾ ਕੇ ਲੋਕੀ ਵੇਚਦੇ ਸਨ ਚੂੜਕਾਣੇ ਅੱਜ ਅੱਗੇ ਵੇ ਸੌਦੇ ਬੜੇ ਹੁਣ ਤੇ ਸਹੀ ਉਹ ਜ਼ਮਾਨਾ ਹੈ ਐਸਾ ਲੋਕ ਲੈ ਗਏ ਆ ਕਮਾਈ ਕਰਦੇ ਲੋਕਾਂ ਨੂੰ ਉਹ ਵਧਾ ਦਿੰਦਾ ਸਹੀ ਸਹੀ ਔਖਾ ਸੌਖਾ ਵੇਲਾ ਖੱਜਰੀ ਕੱਢਦੇ ਸਨ ਹਾਂ ਇੱਕ ਦੂਜੇ ਦਾ ਕੰਮ ਆਉਂਦੇ ਹਾਂ ਕੰਮ ਆਉਂਦੇ ਸਨ ਪੈਸੇ ਵੀ ਦਿੰਦੇ ਸਨ ਆਪਣਾ ਫਿਰ ਸੂਦ ਵੀ ਲੈਂਦੇ ਸਨ ਜਦੋਂ ਬੋਲ ਕਦੇ ਲੈਂਦੇ ਹਨ ਆਪਣਾ ਬੋਲ ਤੋਂ ਮੁੱਕ ਜਾਂਦੇ ਸਨ ਜਿਹੜਾ ਨਹੀਂ ਸੀ ਦਿੰਦਾ ਉਹਦਾ ਮਕਾਨ ਕੁਰਕੀ ਹੋ ਜਾਂਦਾ ਸੀ ਆ ਜੀ ਕੁਰਕੀ ਤਾਂ ਕੀ ਮਤਲਬ ਇਹਨਾਂ ਸਵਾਲ ਉਹ ਆਪਣਾ ਮਕਾਨ ਫਿਰ ਉਹਨਾਂ ਦੇ ਹੱਕ 'ਚ ਹੋ ਜਾਂਦਾ ਹੱਕ 'ਚ ਹੋ ਜਾਂਦਾ ਅੱਛਾ ਹਾਂ ਆਪਾਂ ਜੋ ਪੱਲੇ ਵੀ ਉਹ ਨਹੀਂ ਲੈ ਰਹੇ ਸੀ ਹਾਂ ਹਾਂ ਉਹ ਤਾਂ ਬਹੁਤ ਚੀਜ਼ਾਂ ਬਣ ਗਏ ਤੇ ਹੁਣ ਤਾਂ ਹਥਿਆਰ ਆਧਾਰ ਸੌਦੇ ਦਿੱਤੇ ਬਾਬਾ ਉਹ ਵੇਲੇ ਸਹੀ ਸੀ ਕਿ ਹੁਣ ਵਾਲੇ ਵੇਲੇ ਸਹੀ ਮਾਨਾ ਉਹ ਵਕਤ ਸਹੀ ਲੋਕ ਯਾਰ ਹਰ ਬੰਦਾ ਯਾਰ ਉਹ ਤਾਂ ਜਿਹਦਾ ਜ਼ਿਆਦਾ ਵਾਰ ਵਾਲਾ ਕਿ ਆ ਜਾਣੇ ਉਹਦਾ ਹੀ ਯਾਦ ਬੜਾ ਕਰਦੇ ਆ ਮਨ ਉਹ ਦੇਖ ਬਸਾ ਚਾਚਾ ਜੀ ਉਦੋਂ ਲੈਟਰੀਨਾਂ ਤੇ ਹੁੰਦੀਆਂ ਕੋ ਨਹੀਂ ਹਾਂ ਸਾਡੀਆਂ ਮਾਵਾਂ ਦਾਦੀਆਂ ਜਿਹੜੀਆਂ ਸਾਰੇ ਬਾਹਰ ਹੀ ਜਾਂਦੇ ਆ ਬਾਹਰ ਹੀ ਜਾਂਦੀਆਂ ਆਹ ਖੋਆ ਦੇ ਰੋਟੀਆਂ ਯਾਰ ਬਾਹਰ ਹੀ ਜਾਂਦੀਆਂ ਹਨ 2 ਟਾਈਮ ਬੰਦੇ ਦੀ ਰੋਟੀ ਖਾਂਦੀਆਂ ਸ਼ਾਪ ਸ਼ੂ ਮਤਲਬ ਲੈਟਰੀਨਾਂ ਤਾਂ ਹੁਣ ਬਣਾਣੀ ਆ ਬਾਹਰ ਸਾਰੇ ਬੰਦੇ ਵੀ ਬਾਹਰ ਹੀ ਜਾਂਦੇ ਉਹ ਤਾਂ ਬੰਦੇ ਨਹੀਂ ਜਾਂਦੇ ਹੈਗੇ ਜੀ ਇਹੀ ਬੜੀ ਜਗ੍ਹਾ ਸੁਣਿਆ ਬਾਬੇ ਜੀ ਪਿਛਲੇ ਆਉਂਦੇ ਨੇ ਮਤਲਬ ਮਿਸਾਲ ਦਿੰਦੇ ਕਿ ਚੜ੍ਹਦੇ ਪਾਸੇ ਕਿਆ ਹੁੰਦਾ ਕਿ ਬੰਦੇ ਜਾਣਾ ਤੇ ਉਧਰ ਬੰਦਾ ਨੇ ਨਹੀਂ ਜਾ ਸਕਦਾ ਬੰਦੇ ਕਰਦੇ ਬੀਬੀ ਪਿਓ ਦੇ ਸਾਡਾ ਹਾਂਜੀ ਹਾਂਜੀ ਸਾਡਾ ਪਿਓ ਦਾ ਭਰਾ ਸੀ ਜਿੱਕਾ ਉਹ ਚੌਧਰੀ ਉਹ ਵਿਆਹ ਨਹੀਂ ਆਖਿਆ ਵਿਆਹ ਕੇ ਕਰਾਂ ਹਾਂ ਤਾਂ ਉਹਨਾਂ ਨੇ ਆ ਥੋੜ੍ਹੇ ਜਿਹੇ ਲਾਦ ਸਾਡੇ ਅੱਛਾ ਵੇਲਾ ਰਿਹਾ ਸਾਰੀ ਉਮਰ ਅਖੀਰ ਸਿੱਖਾਂ ਦਾ ਜ਼ੋਰ ਸੀ ਉੱਥੇ ਖਾਣੀਆਂ 6 ਤੱਕਾਂ ਦਾ ਲੈ ਲੈ ਕਿਸੇ ਪੁੱਛਣਾ ਸਾਲ ਲੱਗ ਜਾਣਾ ਨਾ ਨਵਾਂ ਤਰੀ ਕਰਾ ਲਓ ਨਵਾਂ ਤਰੀ ਉਹਦੀ ਖੀਰੀ ਮੁੜ ਸਾਡਾ ਭਰਾ ਬਰਗਰ ਸਰ ਕੀ ਆਏ ਚਾਚਾ ਜੀ ਪਿੰਡ ਦੇ ਵਿੱਚ ਜਿਵੇਂ ਅਸੀਂ ਹੁਣ ਸਾਡੇ ਬੈਠਕਾਂ ਨੇ ਜਿੱਥੇ ਵਡੇਰੇ ਸਾਡੇ ਤੁਸੀਂ ਵੱਡੇ ਸਾਰੇ ਬਹਿੰਦੇ ਹੋ ਇੰਜ ਕੋਈ ਥਈ ਜਾਂ ਕੋਈ ਐਵੇਂ ਦਾ ਚਬੂਤਰਾ ਹੁੰਦਾ ਜਿੱਥੇ ਸਾਰੇ ਆਪਣੇ ਵੱਡੇ ਬਹਿੰਦੇ ਆ ਮੁਸਲਮਾਨ ਹੋ ਗਏ ਬਹਿੰਦੇ ਸਾਂ ਰਲ ਕੇ ਸਾਰੇ ਇਕੱਠੇ ਸਰਦਾਰ ਮੈਂਬਰ ਹੁੰਦਾ ਸੀ ਉਹਦਾ ਆਪਣੀ ਬੈਠਕ ਪਾਈ ਸੀ ਅੱਛਾ ਅੱਛਾ ਉਹ ਸਿੱਖਾਂ ਨਾਲ ਬੜਾ ਪਿਆਰ ਸੀ ਸ਼ਰਾਬ ਪੀਂਦਾ ਸੀ ਉਹਨਾਂ ਨਾਲ ਰਹਿੰਦਾ ਸੀ ਬੜੇ ਲੋਕ ਬੜੇ ਭਾਈ ਉਹਦਾ ਇੱਜ਼ਤ ਕਰਦੇ ਹਨ ਸਿੱਖ ਸਾਡੇ ਪਿੰਡ ਇੱਕ ਬੰਦਾ ਹੈ ਉਹਨਾਂ ਦਾ ਰਾਹ ਅਗਾਂਹ ਜਾਂਦਾ ਸੀ ਪੈੜੀ ਉਹਨਾਂ ਦਾ ਉਹਨੂੰ ਸਿੱਖ ਨੇ ਪੁੱਛਿਆ ਅੱਜ ਸਾਡੇ ਧੀ ਨਹੀਂ ਆਈ ਉਸ ਆਖਿਆ ਚਾਚਾ ਜੀ ਧੀ ਤੁਹਾਡੀ ਸੁਝਾ ਤੇਰੀ ਮਾਂ ਨੇ ਆਖਿਆ ਗੱਲ ਹੀ ਕੋਈ ਬੜੇ ਉੱਤਰ ਹੋਣਾ ਸਹੀ ਨਾਲ ਪਰਿੰਦੇ ਦੀ ਗੱਲ ਹੈ ਆਹੋ ਉਹ ਵੇਖ ਫੌਜਾ ਸਿੰਘ ਵੀ ਸੰਗਾ ਭਲਵਾਨ ਸੀ ਸਿੱਖ ਸਾਡੇ ਪਿੰਡ ਦਾ ਸਾਡੇ ਪਿੰਡ ਤੋਂ ਸਾਰੇ ਸਿੱਖ ਡਰਦੇ ਸਨ ਦੁਆਰੇ ਦੂਰ ਦੇ ਇਹਨੇ ਆਖਿਆ ਪੁੱਤਰ ਨਿਸ਼ਾਰੇ ਦਾ ਲਾ ਕੇ ਤੋੜ ਚੂੜ ਕੇ ਵੀਰੇ ਕੀ ਸਿੱਖ ਸਨ ਇੱਥੇ ਲਗਾ ਸਾਰੇ ਪਿੰਡ ਹੀ ਤੈਨੂੰ ਵਿਰਕਾਉਂਦੇ ਨੇ ਪਿਛਾਂ ਜਿੰਨੇ ਵੀ ਇਹਦਾ ਜ਼ਿਆਦਾ ਹੈ ਵਿਸਾਖੀ ਸਿੱਖ ਸਾਰਾ ਪਿੰਡ ਸਾਰਾ ਵਿਸਾਖੀ ਯੂਜ਼ ਆ ਉੱਥੇ ਜਿਹੜਾ ਤੇਰਾ ਹੋ ਰਿਹਾ ਸੀ ਕੋਈ ਦਾ ਉਹਦਾ ਹੋਇਆ ਫਲਾ ਪਿੰਡ ਦੀ ਵਿਸਾਖੀ ਫਲਾ ਪਿੰਡ ਮਾਂ ਦੇ ਨੇੜੇ ਇਹ ਸਰਦਾਰ ਸਿੱਖ ਨੇ ਬੋਲਿਆ ਡਾਡਾ ਬਾਹਰ ਕੋਲੇ ਦੇ ਭਾਈ ਆਪਣੇ ਪਿੰਡ ਦਾ ਨਾਮ ਮੁਸ਼ਾਹਰ ਕਰ ਲੈਣਾ ਹੈ ਮਗਰੋਂ ਲੋ ਹੈ ਹੁਣ ਸੱਤਰੇ ਬੱਚਿਆਂ ਨੂੰ ਹੈ ਖੇ ਮਾਰੀ ਦਾ ਪਤਾ ਲੱਗਦਾ ਦੱਸਦੇ ਨੇ ਇਹਨਾਂ ਦੇ ਗਲੇ ਦੇ ਪਿਛਲੇ ਦਾ ਮੈਂ ਸਾਰੇ ਸਿੱਖ ਹੀ ਹੁੰਦੇ ਸਾਂ ਸਾਰਾ ਪਹਿਲੇ ਸਿੱਖ ਥਾਂ ਗੋਂਦਰਾ ਇੱਥੇ ਵੀ ਸਿੱਖ ਹੀ ਹੁੰਦੇ ਸਨ ਸਾਰਾ ਇਲਾਕਾ ਸਿੱਖਾ ਤੋਂ ਦੂਰ ਮੰਨਦਾ ਹੀ ਨਹੀਂ ਕੋਈ ਗੱਲ ਚਾਚਾ ਸਾਡਾ ਪਰਾਂ ਹੋ ਗਿਆ ਪਰਾਂ ਕਿ ਤੁਹਾਡਾ ਘਰ ਵੀ ਉੱਥੇ ਪੀਰਾਂ ਦੇ ਬੰਦਿਆਂ ਦਾ ਤੁਹਾਡਾ ਘਰ ਕਿੱਡੀ ਕੋਈ ਦੂਰ ਸੀ ਉੱਥੋਂ ਨਹੀਂ ਸਾਡਾ ਪੀਰਾਂ ਵਾਲਾ ਤਾਂ ਪਾੜੇ ਗੁੱਟ ਮੈਂ ਵੇਖਿਆ ਨਹੀਂ ਸੀ ਆਹੋ ਸ਼ਾਇਦ ਬਲਾਕੀ ਤੁਹਾਡਾ ਘਰ ਸੀ ਉਹ ਉਹਨਾਂ ਸੀ ਸਾਡਾ ਆਹੋ ਆ ਤੁਹਾਡੇ ਉਹ ਪਤਾ ਸੀ ਕਿ ਸ਼ਾਇਦ ਬਲਾਕੀ ਦਾ ਤੁਹਾਡੇ ਨਾਮ ਨਾ ਹੁੰਦਾ ਸੀ ਹਾਂ ਉਹ ਤੋਂ ਕੋਟ ਰਾਹ ਜਾਉਂਦਾ ਉਦੋਂ ਮਤਲਬ ਰਾਹ ਹੁੰਦਾ ਸੀ ਉਹ ਜਿਹੜੀ ਗਲੀ ਹੁੰਦੀ ਹੈ
ਹਾਂ ਜਿਹੜੀ ਹੁਣ ਬੰਦ ਹੋ ਗਈ ਹੈ, ਜਿੱਥੇ ਮਰਾਸੀ ਹੁੰਦੇ ਸਾਂ ਉਹ ਗਲੀ ਚੱਲਦੇ ਸੀ, ਲੋਕੀ ਉੱਧਰ ਜਾ ਕੇ ਸਿੱਖ ਲੰਘ ਕੇ ਨਮਾਜ਼ ਪੜ੍ਹਦੇ ਹੁੰਦੇ ਸਨ। ਐਵੇਂ ਆਖਿਆ ਬੜੇ ਚਾਚਾ ਤੇਰੇ ਨਾਲ ਛੋਟਾ ਹੈ ਚਾਚਾ, ਉਹ ਹਾਂ। ਸਾਰਾ ਕੁਝ ਤੈਨੂੰ ਯਾਦ ਕਰਾ ਰਿਹਾ, ਧੱਕਾ ਤੈਨੂੰ ਲਾ ਰਿਹਾ, ਤੈਨੂੰ ਯਾਦ ਨਹੀਂ ਆਉਂਦੀ। ਬੱਚਾ ਆਪਣੇ ਚਾਚੇ ਦਾ ਬੱਚਾ ਹੈ। ਅੱਛਾ ਅੱਛਾ, ਮੈਂ ਵੀ ਕਹਿਣਾ ਉਹਨੂੰ ਵੇਲੇ ਇੰਨਾ ਕੋਈ ਯਾਦ ਹੈ, ਤੁਹਾਡੀ ਮੈਮਰੀ ਖਤਮ ਹੋਈ ਪਈ। ਹਾਂ ਨਹੀਂ ਯਾਦ ਨਹੀਂ ਰਹਿੰਦਾ ਤਾਂ ਪੜਿਆ ਪਤਾ ਹੈ ਉਹ। ਨਾਜ਼ਰੀਨ 1947 ਦੇ ਉਜਾੜੇ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਮਜ਼ੀਦ ਸਾਨੂੰ ਜਿਹੜਾ ਹੈ ਆਪਣੀ ਰਾਏ ਨਾਲ ਜਿਹੜਾ ਕਮੈਂਟ ਜ਼ਰੂਰ ਦਿਆ ਕਰੋ, ਆਪਣੀ ਰਾਏ ਦਿਆ ਕਰੋ ਕਿ ਅਸੀਂ ਕਿਹੜੇ ਬਾਬਿਆਂ ਨੂੰ ਹੋਰ ਸਵਾਲ ਮਜ਼ੀਦ ਕਰੀਏ ਔਰ ਕਿਹੜੇ ਮੁਨਾਸਬ ਨਹੀਂ ਕਿ ਸਾਨੂੰ ਨਹੀਂ ਕਰਨੇ ਚਾਹੀਦੇ। ਆਪਣੀ ਰਾਏ ਜ਼ਰੂਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਲਾਜ਼ਮਨ ਕਰ ਦਿਆ ਕਰੋ। ਤੁਹਾਡੀ ਬੜੀ ਮਿਹਰਬਾਨੀ ਤੇ ਮਿਲਨੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤਾਂ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।